ਫੈਸਲਾਬਾਦ ਤੱਕ ਵੀ ਹੈ ਵੇ। ਫੈਸਲਾਬਾਦ ਵਾਲਿਆਂ ਨੇ ਵੀ ਫੋਨ ਆਇਆ ਸੀ, ਤੁਹਾਨੂੰ ਜਾ ਕੇ ਹੁਣ ਉਹ ਦਿਖਾਉਂਦੇ ਹਾਂ। ਮੈਂ ਤੁਹਾਡਾ ਆਪਣਾ ਸਜਾਦ ਮੁਗਲ ਡਸਕੇ ਵਾਲਾ, ਤੇ ਅੱਜ ਅਸੀਂ ਪ੍ਰੋਗਰਾਮ ਤਾਂ ਨਹੀਂ ਸੀ ਕੋਈ ਵਲੌਗ ਬਣਾਉਣ ਦਾ, ਮਗਰ ਇਹ ਸਾਡੇ ਦੋਸਤ ਨੇ ਹਸਨ ਘੁੰਮਣ ਸਾਹਿਬ, ਇਹ ਸਾਡੇ ਕੋਲ ਆਏ ਤੇ ਕਹਿਣ ਲੱਗੇ ਜੀ ਵਾਹਵਾ ਦਿਨ ਹੋਏ ਨੇ ਤੁਹਾਡਾ ਕੋਈ ਵਲੌਗ ਸ਼ਲੋਗ ਨਹੀਂ ਆ ਰਿਹਾ, ਕੋਈ ਬਣ ਨਹੀਂ ਰਿਹਾ। ਤੇ ਮੈਂ ਯਾਰ ਕੋਈ ਟਰੈਵਲ ਸ਼ਰੈਵਲ ਤੇ ਹੋ ਨਹੀਂ ਰਿਹਾ, ਤੇ ਜਿੱਥੇ ਕੋਈ ਵਲੌਗ ਸ਼ਲੋਗ ਬਣਾਈਏ, ਕੋਈ ਵਿਖਾਈਏ, ਕੋਈ ਜੀਆਂ ਨੂੰ ਕੁਛ ਹੈ। ਤੇ ਇਹਨਾਂ ਸਾਨੂੰ ਕਿਹਾ ਜੀ ਇੱਕ ਤੁਹਾਨੂੰ ਅਸੀਂ ਖੜਨੇ ਆ ਇੱਕ ਐਸੀ ਜਗ੍ਹਾ ਤੇ ਕਿ ਜਿਹੜੀ ਇੱਕ ਬੜੀ ਕਦੀਮੀ ਹੈ ਤੇ ਬਹੁਤ ਪੁਰਾਣੀ ਬਿਲਡਿੰਗ ਹੈ, ਤੇ ਇਹ ਸਾਨੂੰ ਅੱਜ ਲੈ ਕੇ ਚੱਲੇ ਨੇ। ਤੇ ਅਸੀਂ ਚੱਲੇ ਆ ਡਸਕੇ ਤੋਂ ਥੋੜਾ ਸਾ ਅੱਗੇ ਕੋਈ 7-8 ਕਿਲੋਮੀਟਰ ਤੇ ਇੱਕ ਪਿੰਡ ਹੈ ਠੱਕਰ ਕੇ, ਤੇ ਠੱਕਰ ਕੇ ਇੱਕ ਪੁਰਾਣੀ ਬਿਲਡਿੰਗ ਬਣੀ ਹੈ ਸਿੱਖਾਂ ਦੀ। ਅੱਜ ਜਾ ਕੇ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਵੀ ਨਹੀਂ ਸੀ ਪਤਾ ਹੈ ਕਿ ਭਾਈ ਇੱਥੇ ਕੋਈ ਕੋਈ ਬਿਲਡਿੰਗ ਸ਼ਿਲਡਿੰਗ ਹੈ ਕੁਛ ਹੈ ਵੇ, ਤੇ ਮੈਨੂੰ ਆਪ ਬੜਾ ਤਜੱਸਸ ਹੋਇਆ ਤੇ ਬੜਾ ਜਿਹੜਾ ਨਾ ਇੱਕ ਖੁਸ਼ੀ ਮਹਿਸੂਸ ਹੋਈ। ਮੈਂ ਯਾਰ ਚਲੋ ਜਾ ਕੇ ਸਾਰੇ ਵੀਰਾਂ ਭਰਾ ਨੂੰ ਵਿਖਾਣੇ, ਨਾਲ ਸਾਡੇ ਇਲਾਕੇ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਹੋਏ ਤੇ ਜਿਹੜਾ ਸਾਨੂੰ ਖੁਸ਼ੀ ਹੋਏਗੀ ਵਿਖਾਉਂਦੇ ਆ, ਤੇ ਨਾਲੇ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਭਾਈ ਨੇ ਉਹਨਾਂ ਨੂੰ ਵੀ ਜ਼ਰਾ ਆਪਣਾ ਕੋਈ ਵੇਖਣ ਨੂੰ ਮਿਲੇਗਾ ਕਿ ਜਿਹੜਾ ਉਹਨਾਂ ਦੇ ਕੋਈ ਪੁਰਾਣੀਆਂ ਬਿਲਡਿੰਗਾਂ ਨੇ ਉਹ ਕਿਸ ਤਰ੍ਹਾਂ ਸੰਭਾਲ ਕੇ ਰੱਖੀਆਂ ਨਹੀਂ ਹੈ, ਕਿਸ ਤਰ੍ਹਾਂ ਉਹਨਾਂ ਦੀ ਕੋਈ ਰੈਨੋਵੇਸ਼ਨ ਕੀਤੀ ਗਈ ਹੈ ਜਾਂ ਫਿਰ ਉਹ ਕਿਸ ਹਾਲਤ ਦੇ ਵਿੱਚ ਨੇ। ਤੇ ਅਸੀਂ ਹੁਣ ਚੱਲੇ ਤਾਂ ਹਸਨ ਭਾਈ ਕਿੱਧਰ ਨੂੰ ਜਾਣਾ ਹੁਣ? ਜਨਾਬ ਸਿੱਧੇ ਰੋਡ ਜਾਣਾ। ਅਸੀਂ ਤਕਰੀਬਨ ਕਾਫੀ ਸਫ਼ਰ ਕਰ ਲਿਆ ਤੇ ਅਸੀਂ ਨਜ਼ਦੀਕ ਪਹੁੰਚਣ ਵਾਲੇ ਹਾਂ, ਤੇ ਵਲੋਗ ਅਸੀਂ ਰਾਹ 'ਚ ਸ਼ੁਰੂ ਕੀਤਾ ਸੀ ਕਿ ਯਾਰ ਕੀ ਐਵੇਂ ਫਜ਼ੂਲ ਸੜਕਾਂ ਹੀ ਵਿਖਾਣੀਆਂ ਨੇ ਵੀਰਾਂ ਭਰਾਵਾਂ ਨੂੰ, ਤੇ ਜਦੋਂ ਕਰੀਬ ਪਹੁੰਚਾਂਗੇ ਤਾਂ ਸਟਾਰਟ ਕਰ ਲਵਾਂਗੇ। ਤੇ ਹਸਨ ਭਾਈ ਕਿੰਨਾ ਕੁ ਰਹਿ ਗਿਆ ਤਕਰੀਬਨ ਇੱਥੋਂ? ਰਹਿ ਗਿਆ 1 ਕਿਲੋਮੀਟਰ। 1 ਕਿਲੋਮੀਟਰ। ਚਲੋ ਆ ਬਾਬੇ ਹੋਰਾਂ ਨੂੰ ਪੁੱਛ ਲਈਏ ਕਿਧਰੋਂ ਕਿ ਜਾਣ ਦਈਏ? ਪੁੱਛ ਲੈ। ਚਲੋ ਅੱਗੋਂ ਜਾ ਕੇ ਨਾ ਪੁੱਛ ਲੈਂਦੇ ਕਿਸੇ ਨੂੰ ਕਿ ਕਿੱਥੇ ਕਰ ਕੇ ਵੇ, ਕਿਉਂਕਿ ਸਾਨੂੰ ਤਾਂ ਇਹ ਪਤਾ ਚੱਲਿਆ ਕਿ ਠੱਕਰ ਕੇ, ਤੇ ਐਕਚੁਅਲ ਇਹਨਾਂ ਨੂੰ ਵੀ ਨਹੀਂ ਪਤਾ ਹੈ ਕਿ ਬਈ ਉਹ ਹੈ ਕਿਹੜੀ ਜਗ੍ਹਾ ਤੇ ਠੱਕਰ ਕੇ ਦੇ ਵਿੱਚ ਨਾ। ਤੇ ਅਸੀਂ ਬਸ ਪਹੁੰਚ ਚੱਲੇ ਹਾਂ, ਅੱਲਾ ਖੈਰ ਕਰੇ ਥੋੜੀ ਦੇਰ ਤੱਕ, ਤੇ ਤੁਹਾਨੂੰ ਦਿਖਾਉਂਦੇ ਆ। ਵੀ ਸਫ਼ਰ ਅਸੀਂ ਕਾਫੀ ਕਰ ਬੈਠੇ ਆ ਤੇ ਮਗਰ ਸਾਨੂੰ ਪਤਾ ਨਹੀਂ ਪਿਆ ਚੱਲਦਾ, ਤੇ ਇੱਥੇ ਅੱਡੇ ਤੇ ਲੋਕ ਬੈਠੇ ਨੇ, ਇਹਨਾਂ ਤੋਂ ਪੁੱਛਣੇ ਆ ਅਸੀਂ। ਅਸਲਾਮ ਵਾਲੇਕੁਮ ਭਾਈ ਜਾਨ, ਇੱਥੇ ਉਹ ਗੁਰਦੁਆਰਾ ਕੋਈ ਸਿੱਖਾਂ ਦਾ ਕੋਈ ਪੁਰਾਣਾ ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਜੀ? ਠੀਕ, ਬੜੀ ਮਿਹਰਬਾਨੀ। ਤੇ ਕਿੰਨਾ ਕੁ ਪੁਰਾਣਾ ਹੈ, ਕੋਈ ਪਤਾ ਇਹਦਾ ਕਿੰਨਾ ਕੁ ਪੁਰਾਣਾ ਵੇ ਗੁਰਦੁਆਰਾ? ਇਹ ਜਿਉਂ ਦਾ ਪਾਕਿਸਤਾਨ ਦੇ ਹਿੰਦਰ ਸਾਹਿਬ ਬਣਿਆ ਉਸ ਤੋਂ ਪਹਿਲਾਂ ਦਾ। ਠੀਕ ਠੀਕ। ਕਿੰਨੇ ਬਜ਼ੁਰਗ ਕਰਨ 200 ਸਾਲ ਹੋ ਗਏ ਨੇ, ਤੇ ਜਾ ਕੇ ਹੁਣ ਵੇਖਨੇ ਆ ਜੀ। ਬੜੀ ਮਿਹਰਬਾਨੀ ਭੇਜਣ, ਬਹੁਤ ਸ਼ੁਕਰੀਆ। ਲੋ ਇੱਥੋਂ ਪੁੱਛਿਆ ਬਜ਼ੁਰਗ ਇੱਕ ਪਿੰਡ ਦੇ ਬੈਠੇ ਸਨ, ਉਹਨਾਂ ਕੇ ਭਾਜੀ ਕੋਈ 200 ਸਾਲ ਪੁਰਾਣਾ। ਤੇ ਚਲੋ ਅੱਲਾ ਖੈਰ ਕਰੇ, ਨਜ਼ਦੀਕ ਪਹੁੰਚ ਕੇ ਤੇ ਫਿਰ ਤੁਹਾਨੂੰ ਦਿਖਾਉਂਦੇ ਆ। ਸਾਨੂੰ ਥੋੜਾ ਸਾਰੇ ਬਜ਼ੁਰਗਾਂ ਨੇ ਆਖਿਆ ਸੀ ਮਗਰ ਕਾਫੀ ਸਫ਼ਰ ਆ ਗਏ ਤੇ ਸਾਨੂੰ ਪਤਾ ਨਹੀਂ ਪਿਆ ਚੱਲਦਾ। ਤੇ ਇਹ ਇੱਕ ਸਟਾਫ ਆਇਆ ਇੱਥੇ, ਬੋਰਡ ਛੋੜ ਲੱਗਾ, ਤੇ ਇੱਥੋਂ ਪੁੱਛਣੇ ਆ ਕਿਸੇ ਨੂੰ ਕਿ ਉਹ ਕਿੱਥੇ ਕਰ ਕੇ ਵੇ ਆਪਣਾ ਗੁਰਦੁਆਰਾ, ਕਿਉਂਕਿ ਅਸੀਂ ਕਾਫੀ ਸਫ਼ਰ ਕਰ ਲਿਆ। ਸਾਨੂੰ ਨਾ ਕਹੇ ਜੀ ਉਹ ਥੋੜਾ ਸਾਰਾ ਵੇ, ਅਸਲ ਇਹਨਾਂ ਪਿੰਡਾਂ ਵਾਲਿਆਂ ਦੇ ਨਾ ਸਫ਼ਰ ਥੋੜੇ ਕੋਈ ਹੁੰਦੇ ਨੇ, ਤੇ ਸਾਡੇ ਕਿਲੋਮੀਟਰ ਨੇ, ਉਹਨਾਂ ਦੇ ਇਹ ਥੋੜਾ ਸਾਰਾ ਹੁੰਦਾ ਮਗਰ ਸਾਡੇ ਵਾਸਤੇ ਬਹੁਤ ਜ਼ਿਆਦਾ ਹੁੰਦਾ। ਤੇ ਅਸੀਂ ਹੁਣ ਲੱਥ ਕੇ ਨਾ ਤੇ ਪੁੱਛਣੇ ਆ ਇੱਥੋਂ ਕਿ ਕਿੰਨੀ ਕੁ ਦੂਰ ਹੈ ਰਹਿ ਗਏ। ਸਾਨੂੰ ਤਾਂ ਮਿਲਿਆ ਕੋਈ ਨਹੀਂ ਹਾਲੇ ਤੱਕ, ਪੁੱਛਣੇ ਆ। ਅਸਲਾਮ ਵਾਲੇਕੁਮ, ਮਕਾਮੀ ਭੇਜਣ ਇੱਥੋਂ ਦੇ? ਅੱਛਾ, ਇੱਥੇ ਨਾ ਉਹ ਸਿੱਖਾਂ ਦਾ ਗੁਰਦੁਆਰਾ ਕੋਈ? ਗੁਰਦੁਆਰੇ ਜੀ ਭਾਈ। ਅੱਛਾ, ਅਸੀਂ ਤੇ ਵਾਹਵਾ ਹੀ ਟੁਰੇ ਆ, ਸਾਨੂੰ ਬਜ਼ੁਰਗਾਂ ਨੇ ਕਿਹਾ ਕਿ ਥੋੜਾ ਸਾਰਾ ਅੱਗੇ ਤੇ ਥੋੜਾ ਅੱਗੇ ਜਾਓ ਨਾ, ਤੇ 1 ਕਿਲੋਮੀਟਰ ਨਾ ਇਹਦਾ ਆਸ-ਪਾਸ ਨਾਲ ਗੁਰਦੁਆਰਾ। 6 ਕਿਲੋਮੀਟਰ ਸਾਨੂੰ ਉਹਨਾਂ ਨੇ ਕਿੰਨਾ ਅੱਧਾ ਨਾਲ ਨਾਲ ਚੱਲਦੇ ਨੇ, ਇੱਕ ਸਾਹਮਣੇ ਦੀਵਾਰ ਹੈ। ਤੁਹਾਡੇ ਨਾਲ ਅਸਲੇ 1 ਕਿਲੋਮੀਟਰ ਵੀ ਥੋੜੇ ਹੁੰਦੇ ਨੇ, ਸਾਨੂੰ ਬਜ਼ੁਰਗਾਂ ਨੇ ਕਿਹਾ ਕਿ ਉਹ ਥੋੜਾ ਕੋ ਹੈ ਵੇ। ਸੜਕ ਤੇ ਜਾ ਕੇ ਵੇਖੋ ਸਾਹਮਣੇ ਦੇਖੋ। ਜੀ ਜੀ, ਇੱਕ ਰੋਡ ਤੇ ਨਹੀਂ ਛੋਟਾ ਜਿਹਾ ਆ ਠੀਕ ਹੈ। ਪਿੱਛੇ ਨੂੰ ਸਾਨੂੰ ਪਤਾ ਯਾਨੀ ਕਿ ਦੋ ਨੇ, ਸਾਨੂੰ ਇੱਕ ਦੇ ਪਤਾ ਚੱਲਿਆ ਸੀ। ਰੋਡ ਦੇ ਇੱਕ ਫਤਿਹ ਪਿੰਡ ਰੱਖੀ ਤੀਸਰਾ। ਅੱਛਾ, ਇੱਕ ਪਿੱਛੇ ਵੀ ਹੈ। ਫਤਿਹ ਪਿੰਡ ਜੀ, ਠੀਕ ਠੀਕ। ਨਹਿਰ ਦੇ ਨਾਲ ਹੀ ਬਿਲਕੁਲ। ਲੋ ਇਹ ਸਾਨੂੰ ਤੇ ਇੱਕ ਦਾ ਪਤਾ ਹੀ, ਤੇ ਇੱਥੇ ਤੇ ਪਤਾ ਪਿਆ ਚੱਲ 2-3 ਨੇ। ਉਹ ਵੱਡਾ ਇਹਦੇ ਨਾਲੋਂ? ਲੋ ਇੱਥੇ ਨਹਿਰ ਦੇ ਕਾਸ ਨਹਿਰ ਦੇ ਨਾਲ ਫਤਿਹ ਪਿੰਡ ਪਿੰਡ ਨਾਲ ਬਿਲਕੁਲ। ਫਤਿਹ ਪਿੰਡਰ। ਹਾਂਜੀ ਫਤਿਹ ਪਿੰਡ। ਆਓ ਫਤਿਹ ਪਿੰਡਰ ਉੱਥੇ ਵੀ ਆ। ਠੀਕ ਹੈ, ਸਾਨੂੰ ਤੇ 2 ਦਾ ਹੀ ਪਤਾ ਸੀ, ਇੱਕ ਦਾ ਪਤਾ ਸੀ ਮਗਰ ਇੱਥੇ ਆ ਕੇ ਪਤਾ ਚੱਲ 2 ਨੇ। ਤੇ ਆ ਭਾਈ ਹੋਰ ਦੱਸਦੇ ਪਏ ਨੇ ਨਾਲ ਇੱਕ ਪਿੰਡ ਹੈ ਫਤਿਹ ਪਿੰਡਰ, ਤੇ ਉੱਥੇ ਵੀ ਇੱਕ ਹੈ ਵੇ, 3 ਹੋ ਗਏ ਨੇ। ਅੱਛਾ, ਉਹ ਵੱਡਾ ਭਾਈ ਹੋਰ ਕਹਿਣ ਉਹ ਵੱਡਾ, ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਵੀ ਦਿਖਾਣਾ। ਤੇ ਅੱਛਾ ਭਾਈ ਜਾਨ, ਇਹ ਕੋਈ ਪਤਾ ਕਿੱਡਾ ਕੁ ਪੁਰਾਣਾ? ਇਹ ਸਿੱਖਾਂ ਦਾ ਵਰਦੀ ਪੁਰਾਣੀ। ਠੀਕ ਠੀਕ। ਨਹੀਂ ਨਹੀਂ, ਕਿੱਡਾ ਕੁ ਪੁਰਾਣਾ ਪੁੱਛਿਆ ਨਾ, ਉਹ ਤੇ ਮੁਸਲਮਾਨ ਅਜੇ ਤੇ ਸਾਨੂੰ 1947 ਤੋਂ ਪਹਿਲਾਂ ਦੇ ਨੇ। ਠੀਕ 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 ਠੀਕ। ਦੇਖੋ 47 ਤੱਕ ਤਾਂ ਸਮਝ ਆਉਂਦੀ ਨਾ ਵੈਸੇ ਵੀ ਕਿ ਪਾਕਿਸਤਾਨ ਤੇ ਇੰਡੀਆ ਦੀ ਪਾਰਟੀਸ਼ਨ ਹੋ ਗਈ। ਉਸ ਤੋਂ ਪੁਰਾਣਾ ਕਿੰਨਾ ਬਣਿਆ ਉਹਦੇ ਬਾਰੇ ਨਹੀਂ ਇਲਮ ਹੈ ਤੁਹਾਨੂੰ? ਸਿੱਖਾਂ ਕੋਲ ਪਤਾ ਲੱਗਣਾ। ਚਲੋ ਅੱਲਾ ਖੈਰ ਕਰੇ। ਨਹੀਂ ਨਹੀਂ, ਇਹ ਸਾਡੇ ਜੇ ਬੜੇ ਜੇ ਭਰਾ ਜਿਹੜਾ ਸਾਡਾ ਵਲੋਗ ਦੇਖਦੇ ਨੇ ਆਪਣਾ ਇੰਡੀਆ ਤੋਂ ਵੀ, ਪੰਜਾਬ ਤੋਂ, ਤੇ ਇਨਸ਼ਾਅੱਲਾ ਤਾਲਾ ਜੇ ਕਿਸੇ ਦੇ ਕੋਈ ਵੱਡੇ ਵਡੇਰੇ ਕੋਈ ਜਾਣਦੇ ਹੋਣਗੇ ਤੇ ਇਨਸ਼ਾਅੱਲਾ ਤਾਲਾ ਸਾਨੂੰ ਜ਼ਰੂਰ ਦੱਸਣਗੇ, ਤੇ ਸਾਨੂੰ ਪਤਾ ਚੱਲ ਜਾਏਗਾ। ਲੋ ਜੀ ਭੇਜਣ, ਬੜੀ ਮਿਹਰਬਾਨੀ। ਸਾਨੂੰ ਇੱਕ ਦੇ ਬਾਰੇ ਪਤਾ ਸੀ, ਤੁਸੀਂ ਇੱਕ ਹੋਰ ਦੱਸ ਦਿੱਤਾ। ਨਹਿਰ ਨਾਲ ਜਿਹੜੇ ਨਾ ਉਹ ਠੀਕ ਹੈ, ਠੀਕ ਹੈ, ਟਹਿ ਗਿਆ, ਖਤਮ ਹੋ ਗਿਆ। ਅੱਛਾ ਅੱਛਾ ਅੱਛਾ, ਚਲੋ ਉੱਥੇ ਵੀ ਵਿਜ਼ਿਟ ਕਰ ਲੈਣਾ। ਬਹੁਤ ਸ਼ੁਕਰੀਆ ਭਾਈਜਾਨ। ਇੱਥੇ ਜੀ ਜੀ ਕੱਬੇ ਹੱਥ ਨੂੰ ਲਾ ਕੇ ਨਾਲ ਛੋਟਾ ਜਿਹਾ ਪਿੰਡ ਹੈ ਜੀ, ਪਿੰਡਰ ਯਾਦ ਰੱਖੋ ਜੀ ਠੀਕ, ਬੜੀ ਮਿਹਰਬਾਨੀ। ਲੋ ਜੀ ਇੱਥੇ ਆਏ ਆ ਤੇ ਇੱਥੇ ਪਤਾ ਚੱਲਿਆ ਹੋਰ ਵੀ, ਤੇ ਇਹ ਬੜੀ ਤਜੱਸਸ ਦੀ ਗੱਲ ਹੈ ਕਿ ਸਾਡੇ ਇਲਾਕੇ ਦੇ ਵਿੱਚ ਆਪਣਾ ਹਾਲੇ ਵੀ ਆਪਣਾ ਬਾਕੀ ਨੇ ਆਪਣਾ ਗੁਰਦੁਆਰਾ ਸਿੱਖਾਂ ਦਾ ਨਾ ਗੁਰਦੁਆਰੇ
ਤੇ ਜਾ ਕੇ ਹੁਣ ਦੇਖਦੇ ਆ। ਪਹਿਲੇ ਤੇ ਤੁਹਾਨੂੰ ਇਹ ਵਾਲਾ ਦਿਖਾਉਂਦੇ ਆ ਜਿੱਥੇ ਅਸੀਂ ਦੇਖਣ ਲਈ ਆਏ ਆ, ਜਿਹਦਾ ਸਾਨੂੰ ਹਸਨ ਭਾਈ ਨੇ ਦੱਸਿਆ ਸੀ। ਤੇ ਹੁਣ ਜਿਹੜਾ ਦੂਸਰਾ ਫਤਿਹ ਭਿੰਡਰ ਵਾਲਾ ਉਹ ਸਾਨੂੰ ਭਾਈ ਹੋਰਾਂ ਨੇ ਦੱਸਿਆ ਵੇ, ਤੇ ਉਹ ਵੀ ਜਾ ਕੇ ਅਸੀਂ ਦੇਖਣੇ ਨਾਲ ਸਾਰੇ ਭਰਾਵਾਂ ਨੂੰ ਦਿਖਾਉਂਦੇ ਆ। ਹਸਨ ਭਾਈ ਹਾਂਜੀ ਮਿਲ ਗਿਆ ਜੀ ਯਾਰ ਇੱਥੇ ਤੁਸੀਂ ਕਿਹਾ ਜੀ ਇੱਕ ਹਾਂਜੀ ਉਹ ਭਾਈ ਹੋਰਾਂ ਕਹਿੰਦੇ ਪਿੱਛੇ ਇੱਕ ਪਿੰਡ ਫਤਿਹ ਭਿੰਡਰ, ਉੱਥੇ ਵੀ ਇੱਕ ਹੈ ਤੇ ਇਸ ਤੋਂ ਹੀ ਵੱਡਾ ਹੈ। ਉਹ ਤੇ ਫਿਰ ਵਾਪਸੀ ਵੇਖਾਂਗੇ। ਇਹ ਅਸੀਂ ਫਿਰ ਵੇਖ ਲੈਨੇ ਆ ਤੇ ਵਾਪਸੀ ਤੇ ਤੁਹਾਨੂੰ ਉਹ ਵੀ ਇਨਸ਼ਾਅੱਲਾ ਤਾਲਾ ਦਿਖਾਣੇ ਆ ਵਲੌਗ ਦੇ ਅੰਦਰ। ਤੇ ਸਾਡੇ ਨਾਲ ਜਾ ਰਹੇ ਆ। ਇੱਕ ਤੇ ਪਿੰਡਾਂ ਵਾਲਿਆਂ ਦੇ ਨਾ ਅੱਧੇ ਕਿਲੋਮੀਟਰ ਤੇ ਕਿਲੋਮੀਟਰ ਜਿਹੜਾ ਨਾ ਇਹ ਬਹੁਤ ਲੰਮੇ ਹੁੰਦੇ ਨੇ। ਸ਼ਹਿਰ ਵਾਲਿਆਂ ਦਾ ਜਿਹੜਾ ਵੇ ਉਹ 10 ਕਿਲੋਮੀਟਰ ਤੇ ਪਿੰਡ ਵਾਲਿਆਂ ਦਾ 1 ਕਿਲੋਮੀਟਰ ਤੇ ਬਹੁਤ। ਇਹ ਹੁਣ ਵੀ ਭਾਈ ਹੋਰਾਂ ਨੇ ਕਿਹਾ ਸਾਹਮਣੇ ਨਜ਼ਰ ਆ ਰਿਹਾ ਤੇ ਮਗਰ ਨਜ਼ਰ ਕੋਈ ਨਹੀਂ। ਆ ਗਿਆ ਨਜ਼ਰ, ਇਹ ਅਚਾਨਕ ਹੀ ਆਇਆ ਭਾਈ। ਸਾਨੂੰ ਤੇ ਸੀ ਕਿ ਕੋਈ ਆਪਣਾ ਹੋਏਗਾ, ਮਗਰ ਇੱਕ ਨੇ ਗੱਡੀ ਸਾਈਡ ਤੇ ਲਾ ਕੇ ਤੇ ਦੇਖਨੇ ਹੋਣੀ। ਗੱਡੀ ਲਈਏ ਸੀ ਲਾ ਤੇ ਇਹ ਆ ਗਿਆ ਇੱਕ। ਤੇ ਇੱਥੇ ਆਵੇ ਖਾਰਾ ਫਾਰਮ ਹਾਊਸ, ਤੇ ਖਾਰਾ ਫਾਰਮ ਹਾਊਸ ਦੇ ਨਾਲ ਆਵੇ ਤੇ ਅਸੀਂ ਵੀ ਪਹਿਲੀ ਦਫਾ ਦੇਖਿਆ। ਤੇ ਹਸਨ ਭਾਈ ਨੇ ਸਾਨੂੰ ਦੱਸਿਆ। ਹਸਨ ਭਾਈ ਤੁਹਾਨੂੰ ਪਹਿਲਾਂ ਤਾਂ ਪਤਾ ਵੇ ਕਿ ਤੁਸੀਂ ਵੀ ਕਿਸੇ ਕੋਲ ਸੁਣਿਆ? ਮੈਂ ਵੀ ਕਿਸੇ ਕੋਲ ਸੁਣਿਆ ਹੀ ਹੈ। ਠੀਕ ਹੈ, ਅੱਛਾ ਅੱਛਾ ਤੁਹਾਨੂੰ ਦੱਸੀਏ ਤੇ ਵਹਾਈਏ ਨਾਲੇ। ਹਾਂ ਨਹੀਂ ਬਿਲਕੁਲ ਬਿਲਕੁਲ ਅੱਛਾ ਕੀਤਾ ਵੇ, ਖਾਣਾ ਚਾਹੀਦਾ ਵੇ। ਅੱਛਾ ਇਹ ਇੱਕ ਹੈ ਵੇ ਗੁੰਬਦ ਜਿਹਾ ਬਣਿਆ, ਮਗਰ ਸਾਨੂੰ ਇਹਦੇ ਬਾਰੇ ਏਡਾ ਨੌਲੇਜ ਕੋਈ ਨਹੀਂ। ਹਸਨ ਭਾਈ ਨੇ ਵੀ ਅਸਲ ਕਿਸੇ ਕੋਲ ਸੁਣਿਆ ਸੀ ਤੇ ਅਸੀਂ ਆਏ ਹਾਂ ਜ਼ਰਾ ਇਹਨੂੰ ਰਿਕਵਰ ਕਰਨ ਲਈ ਤੇ ਦੇਖਣ ਲਈ। ਸੋਨਾ ਇਹ ਟੋਇਆ ਕਿ ਵਜਿਆ, ਮੈਨੂੰ ਲੱਗਦਾ ਇੱਥੇ ਦੇਖ ਛੇਕ ਦਬੀ ਸੀ। ਅੱਛਾ ਜੀ ਇਹ ਕੋਈ ਮਨਾਟ ਹੈ ਬਣਿਆ ਤੇ ਡਬਲ ਹੈ, ਇਹ ਡਬਲ ਮੰਜ਼ਲ ਹੈ ਤੇ ਕਾਸੀ ਗੱਲ ਲੈਂਟਰ ਵੀ ਨਹੀਂ ਪਿਆ ਤੇ ਬਹੁਤ ਪੁਰਾਣਾ। ਇਹਦੀ ਹਸਨ ਭਾਈ ਵੇਖੋ ਕੋਈ ਸਨ ਸੁਣ ਨਹੀਂ ਲਿਖੀ ਹੈ, ਕੋਈ ਮਾਡਲ ਲਿਖਿਆ ਹੋਇਆ ਕਦੋਂ ਦਾ ਬਣਿਆ, ਕੋਈ ਆਲੇ ਦੁਆਲੇ ਫਿਰ ਕੇ ਦੇਖੋ। ਹਾਂ ਇਹਦੇ ਹੁਣ ਕਾਫੀ ਖਸਤਾ ਹਾਲਤ ਹੋ ਚੁੱਕੀ ਹੈ। ਇਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਨਾ ਵੰਡ ਤੋਂ ਪਹਿਲਾਂ ਦਾ, ਪਾਰਟੀਸ਼ਨ ਤੋਂ ਪਹਿਲਾਂ ਦਾ। ਤੇ ਇਹ ਨਹੀਂ ਪਤਾ ਪਹਿਲਾਂ ਦੇ ਕਿੰਨੇ ਸਾਲ ਪਹਿਲਾਂ ਦਾ। ਇੱਥੇ ਦੇ ਜਿਹੜੇ ਬਜ਼ੁਰਗ ਮਿਲੇ ਨੇ ਉਹਨਾਂ ਨੂੰ ਵੀ ਏਡਾ ਕੋਈ ਖਾਸ ਪਤਾ ਨਹੀਂ। ਕਮਰਬਾਸ ਆ ਗਿਆ ਨਾਨਕੇ ਵਿੱਚੋਂ ਨਹੀਂ ਵੇਖਦਾ ਕਮਰਬਾਸ। ਬਈ ਇਹ ਤੇ ਇਸ ਤਰ੍ਹਾਂ ਦਾ ਥੋੜੇ ਕੋ ਖਸਤਾ ਹਾਲਤ ਹੈ ਤੇ ਤੁਹਾਨੂੰ ਦਿਖਾਉਂਦੇ ਥੋੜਾ ਦੂਰੋਂ ਕਰਕੇ। ਇਹ ਦੇਖੋ ਠੀਕ ਹੈ। ਤੇ ਬਾਕੀ ਦੂਸਰਾ ਵੀ ਪੁੱਛ ਲੈਂਦੇ ਆ। ਤੇ ਹਸਨ ਭਾਈ ਦੂਸਰੇ ਦਾ ਕੋਈ ਹੈ ਆਈਡੀਆ ਕਿੱਥੇ ਕਰਕੇ ਵੇ? ਉਹ ਅੱਗੇ ਹੀ ਦੱਸਦੇ ਨੇ ਤੇ ਥੋੜਾ ਜਿਹਾ ਇਹ ਸਾਹਮਣੇ ਤੇ ਨਹੀਂ, ਇਹ ਵੇਖੋ ਇੱਕ ਸਾਹਮਣੇ ਨਜ਼ਰ ਆ ਰਿਹਾ। ਹਾਂਜੀ ਇਹ ਹੀ ਹੈ। ਹਾਂਜੀ ਹਾਂਜੀ ਹਾਂ ਇਹ ਭਾਈ ਜੀ ਇਹ ਆ ਗਏ ਆ। ਦੂਸਰਾ ਵੀ ਕਰੀਬ ਹੀ ਹੈ ਮਗਰ ਹੈ ਥੋੜਾ ਕੁ ਦੂਰ ਤੇ ਚੱਲਨੇ ਹੁਣ ਉਹ ਵੀ ਤੁਹਾਨੂੰ ਦਿਖਾਉਂਦੇ ਆ। ਉਹ ਇਸ ਤੋਂ ਵੱਡਾ ਹੈ, ਮਗਰ ਉਹ ਜਿਹੜਾ ਭਾਈ ਹੋਰਾਂ ਨੇ ਦੱਸਿਆ ਵੀ ਉਹ ਇਹਨਾਂ ਤੋਂ ਵੀ ਵੱਡਾ ਹੈ। ਉਹ ਕਹਿੰਦੇ ਸਨ ਕਿ ਇਹ ਜਿਹੜਾ ਖਸਤਾ ਹਾਲਤ ਦੇ ਵਿੱਚ ਤੇ ਉਹ ਜਿਹੜਾ ਵੀ ਉਹ ਬਿਲਕੁਲ ਠੀਕ ਹੈ। ਤੇ ਇਹ ਵੀ ਤੁਹਾਨੂੰ ਦਿਖਾਉਂਦੇ ਤੇ ਉਹ ਵੀ ਜਾ ਕੇ ਅਸੀਂ ਦਿਖਾਉਂਦੇ ਆ ਤੁਹਾਨੂੰ। ਹੁਣ ਅਸੀਂ ਚੱਲੇ ਆ ਦੂਸਰੇ ਆਪਣਾ ਗੁਰਦੁਆਰੇ ਵੱਲ, ਉਹ ਇਹਦੇ ਤੋਂ ਵੱਡਾ ਕਾਫੀ ਵੱਡਾ ਤੇ ਉਹਦੀਆਂ ਬਿਲਡਿੰਗਾਂ ਵੀ 3-4 ਨੇ। ਨਾਲ ਨਾਲ ਤੁਹਾਨੂੰ ਦਿਖਾਉਂਦੇ ਚੱਲਨੇ ਆ ਕਿ ਕਿਹੋ ਜਿਹਾ ਬਣਿਆ ਐਵੇਂ। ਆ ਜਾਓ ਭੇਜਾਨ। ਅੱਛਾ ਅਸੀਂ ਹੁਣ ਨਾ ਉਹ ਅਗਲੇ ਤੇ ਚੱਲੇ ਆ ਜ਼ਰਾ। ਤੇ ਹਸਨ ਭਾਈ ਇਹ ਤਾਂ ਤੁਸੀਂ ਬੜੀ ਅੱਛੀ ਯਾਰ ਚੀਜ਼ ਲੱਭ ਕੇ ਲਿਆਂਦੀ ਏ। ਨਹੀਂ ਪਤਾ ਲੱਗ ਗਿਆ। ਠੀਕ ਹੈ, ਮੈਂ ਕਿਹਾ ਚਲੋ ਵੀਡੀਓ ਸ਼ੂਡੀਓ ਬਣਾਈਏ। ਹਾਂ ਨਹੀਂ ਠੀਕ ਨਾਲ ਵੀਰਾ ਭਰਾਵਾਂ ਨੂੰ ਦੱਸਣੀ ਚਾਹੀਦੀ। ਮੈਨੂੰ ਵੀ ਕਾਫੀ ਦੋਸਤਾਂ ਕਿਹਾ ਤੁਹਾਡੇ ਵਲੌਗ ਨਹੀਂ ਆ ਰਹੇ ਭੇਜ ਜਾਣ। ਮੈਂ ਕਿਹਾ ਯਾਰ ਕੋਈ ਵੇਖਦਾ ਹੀ ਕੋਈ ਨਹੀਂ ਤੇ ਬਣਾਉਣ ਦਾ ਫਾਇਦਾ ਵੀ ਕੋਈ ਨਹੀਂ ਆ। ਨਾਲੇ ਕਾਫੀ ਦਿਨ ਹੋ ਗਏ ਕਿਤੇ ਟਰੈਵਲ ਤੇ ਵੀ ਨਹੀਂ ਸੀ ਨਿਕਲ। ਤੁਹਾਨੂੰ ਪਤਾ ਸਾਡਾ ਨਾ ਜ਼ਿਆਦਾਤਰ ਟਰੈਵਲ ਦੇ ਵਲੌਗ ਹੁੰਦਾ। ਤੇ ਅੱਜ ਅਸੀਂ ਫਿਰ ਹਸਨ ਭਾਈ ਆਏ ਨੇ ਤੇ ਇਹਨਾਂ ਦੇ ਨਾਲ ਜ਼ਰਾ ਚੱਲੇ ਹਾਂ ਅਸੀਂ। ਹਸਨ ਭਾਈ ਆਪਣਾ ਵੀ ਜ਼ਰਾ ਤਾਰਫ ਕਰਾਓ ਤੇ ਆਪਣਾ ਪਿੰਡ ਦੱਸੋ ਕਿਹੜਾ ਪਿੰਡ ਹੈ ਆਪਣਾ। ਅੱਛਾ ਹਸਨ ਭਾਈ ਤੁਸੀਂ ਆਪਣਾ ਦੱਸੋ ਕਿ ਆਪਣਾ ਪਿੰਡ ਕਿਹੜਾ? ਮੇਰਾ ਪਿੰਡ ਜਨਾਬ ਲੱਦਰ। ਠੀਕ ਹੈ, ਲੱਦੜ ਕਿੱਥੇ ਕਰਕੇ ਆਉਂਦਾ ਭਲਾ? ਜਨਾਬ ਇਮਾਬਾਦ ਰੋਡ ਤੇ ਜੇ। ਇਮਨਾਬਾਦ ਰੋਡ ਉਹ ਸਿਟੀ ਸਿੰਘ ਸੁਸਾਇਟੀ ਹੈ ਉਹਦੇ ਨਾਲ ਕਿਧਰੇ? ਹਾਂਜੀ ਹਾਂਜੀ ਠੀਕ ਨਾਲ ਹੀ। ਇਹ ਚਲਾਉਂਦੇ ਨੇ ਤੇਲ ਵਾਲੀ ਗੱਡੀ ਤੇ ਚਲਾਉਂਦੇ ਸਨ। ਹੁਣ ਨਾ ਛੱਡ ਦਿੱਤੀ, ਹੁਣੇ ਨਾ ਕੋਈ ਵਿਆਹ ਸ਼ਿਆ ਕਰਵਾਇਆ ਫਰੈਸ਼। ਤੇ ਇਹ ਛੁੱਟੀਆਂ ਦੇ ਨੇ ਤੇ ਖਾਲੀ ਜ਼ੇਨ ਸ਼ਤਾਨ ਦਾ ਘਰ ਹੁੰਦਾ। ਇਹਨਾਂ ਨੂੰ ਕਿਸੇ ਨੇ ਤਾਂ ਛੱਡਿਆ ਹੋਣਾ ਤੇ ਇਹਨਾਂ ਨੇ ਕਿਹਾ ਚਲੋ ਅਸੀਂ ਵਿਹਲੇ ਆ ਤੇ ਜਾ ਕੇ ਨਾ ਇਹਨੂੰ ਡਿਸਕਵਰ ਕਰਨੇ ਨਾਲ ਸਜਾਦ ਵੀ ਕੋ ਚੱਲਦੇ ਅੱਜ ਮਿਲਣ ਵੀ ਆਏ ਸਨ। ਤੇ ਇਹਨਾਂ ਨੇ ਸਾਨੂੰ ਕਿਹਾ ਕਿ ਇਸ ਬਾਰੇ ਪਤਾ ਚੱਲੇ ਤੇ ਇਹਨੂੰ ਡਿਸਕਵਰ ਕਰੀਏ ਤੇ ਇਸੇ ਵਾਸਤੇ ਅਸੀਂ ਇਹਨਾਂ ਦੇ ਨਾਲ ਆ ਗਏ ਆ। ਅਸੀਂ ਪਹੁੰਚ ਗਏ ਆ ਜਨਾਬ, ਅਸੀਂ ਪਹੁੰਚ ਚੁੱਕੇ ਆ ਬਿਲਡਿੰਗ ਤੇ। ਇਹ ਸਾਹਮਣੇ ਬਿਲਡਿੰਗ ਹੈ ਤੇ ਇਹਨੂੰ ਵੇਖਣੇ ਹੁਣ ਤੁਹਾਨੂੰ ਨਾਲ ਸਾਰੇ ਦੋਸਤਾਂ ਨੂੰ ਦਿਖਾਉਂਦੇ ਆ। ਇਹਦੀ ਦੇਖ ਹਾਲਤ ਵਾਹੀ ਖਸਤਾ ਹੋ ਚੁੱਕੀ ਹੈ ਮਗਰ ਬਹੁਤ ਖੂਬਸੂਰਤ ਹੈ, ਬਹੁਤ ਪਿਆਰੀ ਹੈ। ਆਪਣਾ ਜਿਹੜਾ ਨਾ ਉਸ ਟਾਈਮ ਦੇ ਜਿਹੜੇ ਆਰਕੀਟੈਕਟ ਸਨ ਨਾ ਬਹੁਤ ਯਾਰ ਆਊਟ ਕਲਾਸ ਦੇ ਬੰਦੇ ਸਨ। ਠੀਕ ਹੈ, ਇੱਕ ਖੈਰਤ ਗੁੰਮ ਹੋ ਜਾਂਦੀ, ਇੱਕ ਟੈਕਨੋਲੋਜੀ ਦਾ ਦੌਰ ਕੋਈ ਹੁਣ ਸਾਡੇ ਕੋਲ ਟੈਕਨੋਲੋਜੀ ਹੈ। ਬਗੈਰ ਟੈਕਨੋਲੋਜੀ ਤੋਂ ਕੈਸੇ ਉਹਨਾਂ ਨੇ ਏਡੇ VIP ਸਟਰਕਚਰ ਬਣਾਏ ਤੇ ਨੇ ਤੇ ਖੈਰਤ ਦੰਗ ਰਹਿ ਜਾਂਦੀ ਹੈ ਆਪਣਾ ਨਾ ਵੇਖ ਕੇ ਸੋਚ ਕੇ ਕਿ ਯਾਰ ਹਰ ਦੌਰ ਦੇ ਵਿੱਚ ਅੱਲਾਹ ਤਾਲਾ ਨੇ ਐਡੇ ਐਡੇ ਸ਼ਾਹਕਾਰ ਬਣਾਏ ਸਨ, ਬਿਹਤਰੀਨ ਲੋਕ ਬਣਾਏ ਸਨ ਕਿ ਜਿਹੜਾ ਐਡਾ ਐਡਾ ਬਿਹਤਰੀਨ ਕੰਮ ਕਰਦੇ ਸਨ। ਅਸੀਂ ਅੰਦਰ ਆ ਚੁੱਕੇ ਹਾਂ, ਛੱਤ ਦਾ ਮੈਨੂੰ ਲੱਗਦਾ ਗਿਰ ਚੁੱਕਿਆ ਤੇ ਗਾਰਡਨ ਦੇ ਗਾਰਡਰ ਬਹੁਤ ਮੋਟੇ ਤੇ ਬਹੁਤ ਮਜ਼ਬੂਤ ਲੱਗ ਰਹੇ ਨੇ, ਬਹੁਤ ਪੁਰਾਣੇ। ਤੇ ਇਹ ਬਿਲਡਿੰਗ ਹੈ ਤੇ ਬਹੁਤ ਮੋਟੀਆਂ ਦੀਵਾਰਾਂ ਤੇ ਗਾਰੇ ਦੀ ਸਾਰੀ ਚੁਣਾਈ ਹੈ। ਟਾਇਲ ਇਸਤੇਮਾਲ ਕੀਤੀ ਗਈ, ਇਹਦੇ ਵਿੱਚ ਮੋਟੀ ਕੁਛ ਸ਼ੀਟਾਂ ਵੀ ਇਸਤੇਮਾਲ ਕੀਤੀਆਂ ਗਈਆਂ ਨੇ ਮੋਟੀਆਂ। ਤੇ ਮੈਨੂੰ ਲੱਗਦਾ ਇਹ ਮੇਨ ਨਾ ਦਰਵਾਜ਼ਾ ਹੋਏਗਾ, ਗੁਜ਼ਰਗਾਹ ਹੋਏਗੀ, ਇੱਥੋਂ ਐਂਟਰਸ ਹੋਏਗੀ ਤੇ ਇੱਥੋਂ ਅੰਦਰ ਨੂੰ ਐਂਟਰ ਹੁੰਦੇ ਨੇ। ਠੀਕ ਹੈ, ਤੇ ਉੱਤੇ ਇਹਨਾਂ ਦੀ ਸਨ ਵਗੈਰਾ ਵੀ ਨਹੀਂ ਲਿਖੀ ਹੈ ਕਿ ਕਿਹੜੀ ਸੰਨ ਦੀ ਬਿਲਡਿੰਗ ਹੈ, ਕਦੋਂ ਦੀ ਬਣੀ ਹੈ, ਪਾਕਿਸਤਾਨ ਤੋਂ ਕਿੰਨੇ ਸਾਲ ਪਹਿਲੇ ਦੀ ਹੈ। ਤੇ ਇੱਕ ਸਾਹਮਣੇ ਛੋਟਾ ਸਾਰਾ ਸਾਨੂੰ ਨਜ਼ਰ ਆ ਰਿਹਾ ਵੇ ਇਹ ਗੁੰਬਦ ਬਣਿਆ ਵੇ ਤੇ ਇਹ 2 3 4 ਗੁੰਬਦ ਨੇ। ਤੇ
1 2 3 ਤੇ 4 ਠੀਕ ਹੈ। ਇਹ ਹੁਣ ਗੁੰਬਦ ਇਹ ਹੁਣ ਜਿਹੜੇ ਕੁਝ ਜੀ ਸਮਝਦੇ ਨੇ ਉਹ ਹੀ ਸਾਨੂੰ ਦੱਸ ਸਕਦੇ ਨੇ ਕਿ ਇਹ ਗੁੰਬਦ ਕਦ ਲਈ ਬਣਾਇਆ ਗਿਆ ਸੀ। ਠੀਕ ਹੈ ਤੇ ਸਾਰੀ ਉਹਨਾਂ ਦੀ ਸਿੱਖਾਂ ਦੀ ਇਬਾਦਤਗਾਹ ਹੀ ਹੈ। ਤੇ ਪਤਾ ਨਹੀਂ ਸਾਨੂੰ ਤੇ ਇਸ ਬਾਰੇ ਨੌਲੇਜ ਕੋਈ ਨਹੀਂ, ਮਗਰ ਸਾਨੂੰ ਪਤਾ ਚੱਲਿਆ ਸੀ ਤੇ ਅਸੀਂ ਕਿਹਾ ਇਹਨੂੰ ਨਾ ਡਿਸਕਵਰ ਕਰੀਏ, ਆਪਣੇ ਨਾਜ਼ਰੀਨ ਨੂੰ ਦਸੀਏ। ਤੇ ਇਹ ਇੱਕ ਬਣੀ ਹੈ ਬਿਲਡਿੰਗ, ਇਹ ਦੇਖ ਲਓ ਕੈਸਾ ਕਿ ਇਹਦਾ ਤਕਰੀਬਨ ਤੀਸਰੇ ਤੋਂ ਜ਼ਿਆਦਾ ਹਿੱਸਾ ਜਿਹੜਾ ਨਾ ਉਹ ਗਿਰ ਚੁੱਕਿਆ ਤੇ ਕੋਈ ਥੱਲੇ ਸਪੋਰਟ ਕੋਈ ਨਹੀਂ ਤੇ ਐਡੀ ਮਜ਼ਬੂਤ ਐਡੀ ਵੱਡੀ ਦੀਵਾਰ ਬਣਾਈ ਗਈ, ਹਾਲੇ ਤੱਕ ਇਹ ਡਿੱਗੀ ਨਹੀਂ ਹੈ ਥੱਲੇ। ਤੇ ਇਹ ਉਦੋਂ ਦੀ ਸਾਰੀ ਸਫੇਦੀ ਵਗੈਰਾ ਪੇਂਟ ਵਗੈਰਾ ਉਦੋਂ ਦਾ ਐਡਾ ਪੁਰਾਣਾ ਹੋਇਆ ਹੋਵੇ। ਬਾਕੀ ਬੱਚੇ ਬੁੱਚੇ ਤੇ ਖੇਲਦੇ ਪਏ ਨੇ। ਤੇ ਪੁੱਤਰ ਇਹਨੂੰ ਕੋਈ ਵੇਖਣ ਵੁਖਣ ਲਈ ਆਂਦਾ ਵੇ ਕੋਈ? ਹਾਂਜੀ ਕਿੱਥੋਂ ਆਂਦੇ? ਬੜੇ ਲੋਕੀ ਆਂਦੇ ਨੇ। ਤੇ ਕਦੀ ਕੋਈ ਆਪਣਾ ਕੋਈ ਸਿੱਖ ਵਗੈਰਾ ਆਏ ਨੇ ਇਹਨੂੰ ਦੇਖਣ ਲਈ? ਹਾਂ ਕੱਢ ਕੇ ਲੈ ਗਏ ਹਾਂ ਦੇਸ਼ ਜੀ। ਦੇਸ਼ ਕੀ ਕੱਢ ਕੇ ਲੈ ਗਏ ਸਨ? ਉਹ ਤੇ ਬਾਬੇ ਦੀ ਕਬਰ ਦੇ ਥੱਲੋਂ। ਕਿਹੜੀ ਬਾਬੇ ਦੀ ਕਬਰ ਥੱਲੋਂ? ਉਹ ਠੰਡਾ ਅੱਛਾ ਇਹ ਬੱਚਿਆਂ ਨੇ ਕੋਈ ਇੱਥੇ ਆਏ ਆ ਤੇ ਨਵੀਂ ਕਹਾਣੀ ਸੁਣਾ ਦਿੱਤੀ ਹੁੰਦੇ ਨੇ ਇੱਥੇ ਦੇਖ ਸੀ। ਤੇ ਬਾਕੀ ਚਲੋ ਇਹਨਾਂ ਨੂੰ ਵੀ ਵੇਖਨੇ ਆ ਤੇ ਪੁੱਛਨੇ ਆ। ਤੁਹਾਨੂੰ ਪਹਿਲੇ ਸਾਰਾ ਦਿਖਾਈਆ, ਬੱਚੇ ਕਹਿੰਦੇ ਇੱਥੇ ਦੇਖ ਕੱਢ ਕੇ ਲੈ ਗਏ ਨੇ। ਦੇਸ਼ ਕੀ ਸੀ? ਲੋ ਜੀ ਇਹ ਮੈਨੂੰ ਲੱਗਦਾ ਇਹਨਾਂ ਦੀ ਐਂਟਰੈਂਸ ਸੀ। ਤੇ ਅੱਛਾ ਇਹ ਬੜਾ ਛੋਟੀ ਸਾਰੀ ਐਂਟਰੈਂਸ ਹੈ, ਗੁਜ਼ਰਗਾਹ ਵੇ। ਤੇ ਇਹ ਇੱਕ ਮਜ਼ਾਰ ਹੈ। ਇਹ ਹੁਣ ਅੱਲਾਹ ਤਾਲਾ ਦੀ ਜ਼ਾਤ ਜਾਣਦੀ ਹੈ ਕੀ ਸੀ। ਕੀ ਪੁੱਤਰ ਇੱਥੋਂ ਕੱਢਿਆ ਨੇ? ਦੇਖ ਸੋਨੇ ਦੀ ਕੱਢ ਕੇ ਲੈ ਗਏ ਨੇ। ਤੇ ਇਹ ਕੋਈ ਪਤਾ ਵੀ ਆਪਣਾ ਕਿ ਇਹ ਕਿਹੜੇ ਬਾਬਾ ਜੀ ਦੀ ਕਬਰ ਹੈ? ਇਹ ਮੁਸਲਮਾਨ ਸਨ ਕਿ ਸਿੱਖ ਸਨ? ਕੋਈ ਹੈ ਪਿੰਡ ਵਾਲ ਨੂੰ ਖਬਰ ਹੈ ਜੀ? ਪਿੰਡ ਵਾਲ ਖਬਰ ਕੋਈ ਨਹੀਂ, ਬਾਹਰ ਹੈ ਕੋਈ ਜਵਾਨ ਬੈਠੇ ਨੇ ਤੇ ਇਹਨਾਂ ਨੂੰ ਪੁੱਛਨੇ ਆ ਅਸੀਂ। ਤੇ ਸਾਨੂੰ ਤਾਂ ਸਿਰਾ ਹੀ ਪਤਾ ਸੀ। ਤੇ ਅੰਦਰ ਨਾ ਇੱਕ ਮਜ਼ਾਰ ਬਣਿਆ ਵੀ ਹੁਣ ਅੱਲਾਹ ਤਾਲਾ ਬਿਹਤਰ ਜਾਣਦਾ ਕਿ ਉਹ ਮੁਸਲਮਾਨ ਬਜ਼ੁਰਗ ਨੇ ਉਹਨਾਂ ਦਾ ਜਾਂ ਫਿਰ ਸਿੱਖ ਬਜ਼ੁਰਗ ਨੇ ਉਹਨਾਂ ਦਾ, ਜਾਂ ਫਿਰ ਇਸ ਇਲਾਕੇ ਦੇ ਜਿਹੜਾ ਕੋਈ ਬਹੁਤ ਬਜ਼ੁਰਗ ਆਦਮੀ ਹੈ ਨਾ ਉਹ ਸਾਨੂੰ ਦੱਸ ਸਕਦਾ ਕਿ ਇਹ ਜਿਹੜਾ ਨਾ ਬਜ਼ੁਰਗ ਕੌਣ ਸਾ ਜਿਨ੍ਹਾਂ ਦੀ ਕਬਰ ਹੈ। ਤੇ ਜਿਹੜੇ ਬੱਚੇ ਗੱਲ ਵੀ ਦੱਸਦੇ ਨੇ ਕਿ ਇੱਥੋਂ ਸੋਨੇ ਦੇ ਕੱਢ ਕੇ ਲੈ ਗਏ ਨੇ ਤੇ ਇਹਦੇ ਵਿੱਚ ਕਿੰਨੀ ਕੁ ਸਦਾਕਤ ਹੈ ਇਹਦਾ ਪਤਾ ਚੱਲ ਜਾਏਗਾ। ਤੇ ਇਹ ਮੈਨੂੰ ਲੱਗਦਾ ਕੁਛ ਨਾ ਨਾਲ ਮੇਨਟੇਨੈਂਸ ਹੋਈ ਇਹਦੀ ਕਿ ਹਾਂ ਇਹ ਮੈਨੂੰ ਲੱਗ ਰਿਹਾ ਕਿ ਇਹ ਜਿਹੜੀ ਨਾ ਮੇਨਟੇਨੈਂਸ ਇਹ ਦਰਵਾਜ਼ੇ ਦੀ ਹੋਈ ਹੈ, ਗੇਟ ਦੀ ਨਾ ਥੋੜ੍ਹੀ ਸਾਰੀ। ਤੇ ਕਿੰਨੇ ਕੀਤੀ ਹੈ, ਕਦੋਂ ਕੀਤੀ ਇਹਦਾ ਵੀ ਕੋਈ ਜਿਹੜਾ ਨਾ ਕੋਈ ਪੱਕਾ ਪਤਾ ਕੋਈ ਨਹੀਂ। ਤੇ ਬਾਕੀ ਪਿੰਡਾਂ ਨੇ ਨਾਲ ਗੁਫ਼ਤਗੂ ਕਰਾਂਗੇ, ਮਜ਼ੀਦ ਪੁੱਛਾਂਗੇ ਕਿ ਇਹ ਕੋਈ ਦੇਖਭਾਲ ਕੌਣ ਕਰਦਾ, ਕੌਣ ਜੀ ਆਉਂਦੇ ਨੇ ਇਹਦੇ ਵਾਸਤੇ। ਤੇ ਇਹ ਸਿੱਧਾ ਰਸਤਾ ਹੈ, ਇਹਦੀ ਐਂਟਰੈਂਸ ਦੇ ਉੱਤੇ ਛੋਟਾ ਸਾਰਾ ਇੱਕ ਗੁੰਬਦ ਬਣਾਇਆ ਗਿਆ ਜਿਹਦੇ ਵਿੱਚੋਂ ਐਂਟਰ ਹੋ ਕੇ ਆਈਦਾ। ਇਹ ਕਹਿ ਤੁਹਾਨੂੰ ਦਿਖਾਉਂਦੇ ਇਹਦੇ ਅੰਦਰ ਕੀ ਇਹ ਅਸੀਂ ਦਿਖਾਇਆ ਨਹੀਂ ਹੈ, ਉਹ ਵਾਰ ਤੁਹਾਨੂੰ ਦਿਖਾਇਆ ਸੀ ਤੇ ਇਹ ਅਸੀਂ ਨਹੀਂ ਦਿਖਾਇਆ। ਤੇ ਇਹ ਅੱਛਾ ਇਹਦੇ ਵਿੱਚ ਚਿਰਾਗ ਰੱਖਣ ਵਾਸਤੇ ਛੋਟੇ ਛੋਟੇ ਖਾਨੇ ਵੀ ਬਣਾਏ ਗਏ ਨੇ। ਇਹ ਦੇਖੋ ਕਾਫੀ ਜ਼ਿਆਦਾ ਨਾ ਇਹ ਚਿਰਾਗ ਰੱਖਣ ਵਾਸਤੇ ਇਹ ਜਗ੍ਹਾ ਬਣਾਈਆਂ ਗਈਆਂ ਨੇ। ਇਹ ਹੁਣ ਅੱਲਾ ਦੀ ਜ਼ਾਤ ਜਾਣਦੀ ਹੈ ਜਾਂ ਫਿਰ ਇਹ ਕੋਈ ਸਿੱਖ ਭਰਾ ਚੜ੍ਹਦੇ ਪੰਜਾਬ ਤੋਂ ਦੱਸ ਸਕਦਾ ਹੈ ਕਿ ਬਈ ਇਹਨਾਂ ਦਾ ਕੀ ਮਕਸਦ ਹੁੰਦਾ, ਕੀ ਮਤਲਬ ਹੁੰਦਾ। ਉਹਨਾਂ ਦੀ ਕੋਈ ਇਬਾਦਤਗਾਹ ਹੈ, ਸਾਨੂੰ ਤੇ ਇਹਦਾ ਨੌਲੇਜ ਨਹੀਂ ਹੈ। ਤੇ ਜੇ ਕੋਈ ਭਾਈ ਗੁਸਤਾਖੀ ਹੋ ਗਈ ਤਾਂ ਸਾਡੇ ਨੂੰ ਮਾਜ਼ਰਤ ਚੜ੍ਹਦੇ ਪੰਜਾਬ ਵਾਲੇ ਭਾਈਆਂ ਕੋਲੋਂ। ਠੀਕ ਹੈ ਤੇ ਸਾਡਾ ਸਿਰਫ ਮਕਸਦ ਸੀ ਇਹਨੂੰ ਦਿਖਾਣਾ। ਸਾਨੂੰ ਵੀ ਪਤਾ ਚੱਲਿਆ ਸੀ ਤੇ ਅਸੀਂ ਕਿਹਾ ਚੱਲ ਕੇ ਚਲੋ ਖੁਦ ਵੀ ਦੇਖ ਲੈਂਦੇ ਹਾਂ। ਤਜੱਸਸ ਹੁੰਦਾ ਨਾ ਕਿ ਯਾਰ ਐਡੀ ਪੁਰਾਣੀ ਬਿਲਡਿੰਗ ਕਿਹੋ ਜਿਹੀ ਹੋਏਗੀ, ਕਿਸ ਤਰ੍ਹਾਂ ਦੀ ਹੋਏਗੀ। ਤੇ ਇਹਦਾ ਸਾਰਾ ਜਿਹੜਾ ਵੀ ਆਪਣਾ ਸਟਰਕਚਰ ਹੈ। ਇੱਥੇ ਜਵਾਨ ਬੈਠੇ ਨੇ ਲੁੱਡੋ ਖੇਡਦੇ ਨੇ ਤਕਰੀਬਨ। ਇਹਨਾਂ ਨੂੰ ਪੁੱਛਣੇ। अस्सलाम वालेकुम भाईजान, ਕੀ ਹਾਲ? ਠੀਕ ਹੋ? ਐਸੇ ਪਿੰਡ ਦੇ ਹੋ? ਨਹੀਂ ਅੱਛਾ ਬਾਹਰ ਤੇ ਉਹ ਮੁੰਡੇ। ਅੱਛਾ ਚਲੋ ਇਹ ਬਾਈ ਹੈ ਨਾ ਇੱਥੋਂ ਪਿੰਡ ਦੇ ਬੈਠੇ ਨੇ। ਇਹ ਲੱਗਦਾ ਕੋਈ ਲੁੱਟ ਖਸੁੱਟ ਦਾ ਸਿਸਟਮ ਹੈ। अस्सलाम वालेकुम भाईजान, ਯਾਰ ਤੁਸੀਂ ਵੀ ਆ ਜਾਓ, ਕੋਈ ਕੁਛ ਨਹੀਂ ਹੁੰਦਾ। ਤੁਸੀਂ ਕਿਹੜਾ ਕੋਈ ਕੀ ਹਾਲ ਭਾਈਜਾਨ? ਠੀਕ ਹੋ? ਸਭ ਖੈਰ ਕਰੀਏ। ਅੱਛਾ ਭਾਈਜਾਨ ਸਾਨੂੰ ਪਤਾ ਚੱਲੇ ਇਸ ਬਿਲਡਿੰਗ ਦੇ ਬਾਰੇ ਕਿ ਸਿੱਖਾਂ ਦੀ ਬਹੁਤ ਪੁਰਾਣੀ ਬਿਲਡਿੰਗ ਹੈ ਤੇ ਸਾਨੂੰ ਕੋਈ ਇਸ ਬਾਰੇ ਦੱਸ ਸਕਦੇ ਹੋ? ਦੱਸੋ ਤੁਸੀਂ ਸਾਡੇ ਨਾਲ ਵੱਡੇ ਹੋ, ਤੁਹਾਨੂੰ ਕੀ ਪਤਾ ਭਾਜੀ? ਤੁਹਾਨੂੰ ਪਤਾ ਹੋਏਗਾ, ਤੁਸੀਂ ਕੋਈ ਮਾਲੋ ਕੋਈ ਤੇ ਯਾਰ ਆਪਸ ਸੇ ਪੁੱਗ ਲੋ ਯਾਰ, ਨਾ ਮੈਂ ਪਰੇਸ਼ਾਨ ਹੋਵੋ। ਕੋਈ ਦੱਸੋ ਸਾਨੂੰ, ਕੋਈ ਜੀ ਆਂਦਾ ਕੋਈ ਮਗਰ ਕੋਈ ਦੇਖਭਾਲ ਵਾਸਤੇ ਕਿ ਕੋਈ ਨਾ? ਨਹੀਂ ਕੋਈ ਵੀ ਨਹੀਂ ਆਂਦਾ। ਅਸਲ ਨਾ ਜਿਹੜੀ ਸਹੀ ਗੱਲ ਹੈ ਉਹ ਪਤਾ ਇਹਨਾਂ ਭਾਈਆਂ ਨੂੰ ਵੀ ਕੋਈ ਨਹੀਂ ਹੈ ਕਿ ਭਾਈ ਇਸ ਬਿਲਡਿੰਗ ਦੇ ਬਾਰੇ ਇਲਮ ਹੋਏਗਾ। ਤੇ ਇਹ ਅਸੀਂ ਹੁਣ ਤੁਹਾਨੂੰ ਦਿਖਾ ਦਿੱਤੀ। ਹੁਣ ਅਸੀਂ ਜਾਵਾਂਗੇ ਉਹ ਪਰਲੇ ਪਿੰਡ। ਉਹ ਪਿੰਡ ਦਾ ਮੇਰੇ ਜ਼ਹਨ ਚੋਂ ਨਾਂ ਨਿਕਲ ਗਿਆ ਤੇ ਹਸਨ ਭਾਈ ਨੂੰ ਤਕਰੀਬਨ ਯਾਦ ਹੋਣਾ ਕਿ ਉਹ ਪਿੰਡ ਦਾ ਕੀ ਨਾਂ ਸੀ। ਤੇ ਤੁਹਾਨੂੰ ਨਾਲ ਫਿਰ ਉਹ ਵੀ ਦਿਖਾਉਂਦੇ ਆ। ਕਮਰਬਾਸ ਤੋਂ ਦੂਸਰੇ ਪਿੰਡ ਦਾ ਕੀ ਨਾਂ ਸੀ ਜਿੱਥੇ ਦੂਸਰਾ ਗੁਰਦੁਆਰਾ ਵੱਡਾ? ਤੁਸੀਂ ਵੀ ਭੁੱਲ ਗਏ ਨਾ ਨਾਮ? ਹਾਂ ਕਮਰਬਾਸ ਵੀ ਨਾਮ ਭੁੱਲ ਗਏ, ਮੈਂ ਭੁੱਲ ਗਿਆ। ਤੇ ਹਸਨ ਭਾਈ ਨੂੰ ਪਤਾ ਹੋਣਾ। ਹਸਨ ਭਾਈ ਤੇ ਸਾਡੇ ਤੋਂ ਵੀ ਕਾਹਲੇ ਨੇ। ਫਤਿਹ ਪਿੰਡਰ। ਫਤਿਹ ਪਿੰਡ। ਹਾਂ ਬੜੀ ਮਿਹਰਬਾਨੀ ਭਾਈਜਾਨ, ਬਹੁਤ ਸ਼ੁਕਰੀਆ। ਲੋ ਅਸੀਂ ਭੁੱਲ ਗਏ ਸੀ ਤੇ ਇਹਨਾਂ ਭਾਈਆਂ ਨੇ ਯਾਦ ਕਰਾਇਆ ਤਾਂ ਫਤਿਹ ਪਿੰਡਰ ਹੈ ਇੱਥੇ ਪਿੰਡ। ਤੇ ਰਸਤੇ ਵਿੱਚ ਜਿਹੜੇ ਰਸਤੇ ਤੁਸੀਂ ਆਏ ਆ ਉਸ ਰਸਤੇ ਦੇ ਵਿੱਚ ਤੇ ਵਾਪਸੀ ਤੇ ਇਨਸ਼ਾ ਅੱਲਾਹ ਤਾਲਾ ਤੁਹਾਨੂੰ ਉਹ ਵੀ ਦਿਖਾਉਂਦੇ ਆ। ਤੇ ਉੱਥੋਂ ਹੋ ਸਕਦਾ ਕੋਈ ਪੁਰਾਣਾ ਬਜ਼ੁਰਗ ਬੰਦਾ ਮਿਲ ਜੇ ਜਿਹੜਾ ਸਾਨੂੰ ਤਾਰੀਖ ਦੱਸੇਗਾ ਇਹਨਾਂ ਬਿਲਡਿੰਗਾਂ ਦੀ ਤੇ ਇਹਨਾਂ ਦੀ ਹਿਸਟਰੀ ਦੱਸੇਗਾ। ਤੇ ਤੁਸੀਂ ਅੰਦਰ ਸਾਡੇ ਨਾਲ ਰਹਿਣਾ। ਅਸੀਂ ਚੱਲ ਕੇ ਤੁਹਾਨੂੰ ਹੁਣ ਉਹ ਵਾਲਾ ਜਿਹੜਾ ਨਾ ਫਤਿਹ ਪਿੰਡਰ ਜਾ ਕੇ ਤੁਹਾਨੂੰ ਉਹ ਵੀ ਬਿਲਡਿੰਗ ਦਿਖਾਉਂਦੇ ਆ। ਹਾਂਜੀ ਉੱਥੋਂ ਨਿਕਲ ਕੇ ਤੇ ਅਸੀਂ ਆ ਗਏ ਹਾਂ ਰਸਤੇ ਦੇ ਵਿੱਚ ਤੇ ਬਹੁਤ ਖਰਾਬ ਰਸਤਾ ਹੈ ਤੇ ਟੁੱਟਾ ਭੱਜਾ। ਦੇਖੋ ਟੋਏ ਹਸਨ ਭਾਈ ਇਹਦੇ ਜਿਹੜਾ ਨਾਸ਼ਤਾ ਕਰਕੇ ਆਏ ਤੇ ਮੋਗੇ ਹੋਣਾ ਹੈ। ਵੇਖੋ ਨਾ ਕਿੱਡੇ ਕਿੱਡੇ ਟੋਏ। ਮੈਨੂੰ ਤਾਂ ਭੁੱਖ ਲੱਗ ਗਈ। ਭੁੱਖ ਲੱਗ ਗਈ ਹੈ
ਤੇ ਬਹੁਤ ਆਪਣਾ ਕੱਚਾ ਰਸਤਾ ਵੇ ਤੇ ਟੁੱਟਾ ਭੱਜਾ, ਤੇ ਤੁਹਾਨੂੰ ਹੁਣ ਪਹੁੰਚ ਕੇ ਦਿਖਾਉਂਦੇ ਆ ਕਿਉਂਕਿ ਨਾਲ ਡਰਾਈਵ ਵੀ ਕਰਨੀ ਹੈ ਤੇ ਨਾਲ ਫਿਰ ਵੀਡੀਓ ਬਣਾਉਣੀ ਹੈ ਤੇ ਫਿਰ ਨਹੀਂ ਬਣਦੀ ਹੈ, ਬਹੁਤ ਮੁਸ਼ਕਿਲ ਹੋਇਆ ਅਜੇ। ਆ ਦੇਖੋ ਨਾ ਕਿ ਕਿੰਨਾ ਜ਼ਿਆਦਾ ਟੁੱਟਾ ਰਸਤਾ ਤੇ ਅਸੀਂ ਕਿੱਡੀ ਮੁਸ਼ਕਿਲਾਂ ਦੇ ਨਾਲ ਜਿਹੜਾ ਨਾ ਪਹੁੰਚ ਕੇ ਤੇ ਤੁਹਾਨੂੰ ਤੁਹਾਡੇ ਵਾਸਤੇ ਅਸੀਂ ਵਲੌਗ ਬਣਾਉਂਦੇ ਹਾਂ ਤੇ ਤੁਸੀਂ ਸਾਡੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਿਹੜਾ ਨਾ ਉਹ ਨਹੀਂ ਕਰਦੇ ਹੈ ਤੇ ਇਸੇ ਵਾਸਤੇ ਅਸੀਂ ਫਿਰ ਕਿਸੇ ਦਿਨ ਤੁਹਾਡੇ ਤੋਂ ਨਾਰਾਜ਼ ਹੋ ਕੇ ਵਲੌਗ ਬਣਾਉਣੇ ਛੱਡ ਦੇਣੇ ਨੇ, ਠੀਕ ਹੈ। ਹੁਣ ਤੇ ਚਲੋ ਕੋਈ 3-4 ਆਪਣਾ ਡਿਮਾਂਡਾਂ ਵੀ ਆਈਆਂ ਨੇ ਤੇ ਕੋਈ ਹਸਨ ਭਾਈ ਵੀ ਸਪੈਸ਼ਲ ਆਏ ਸਨ ਇਸੇ ਕੰਮ ਵਾਸਤੇ ਕਿ ਯਾਰ ਵਲੌਗ ਨਹੀਂ ਆ ਰਿਹਾ ਤੇ ਨਾਲੇ ਇੱਕ ਜਗ੍ਹਾ ਦਾ ਪਤਾ ਚੱਲਿਆ ਤੇ ਜਾ ਕੇ ਉਹਨੂੰ ਦੇਖਣੇ, ਖੁਦ ਵੀ ਦੇਖਣੇ ਤੇ ਨਾਲੇ ਵੀਰਾਂ ਭਰਾਵਾਂ ਨੂੰ ਵੀ ਵਿਖਾਉਂਦੇ ਆ। ਤੇ ਆ ਵੇਖ ਲਓ ਕਿੱਡੇ ਮੁਸ਼ਕਲ ਰਸਤਿਆਂ ਤੋਂ ਲੰਘ ਕੇ ਅਸੀਂ ਤੁਹਾਡੇ ਵਾਸਤੇ ਵਲੌਗ ਜਿਹੜਾ ਸ਼ੂਟ ਕਰ ਰਹੇ ਹਾਂ, ਬਣਾ ਰਹੇ ਹਾਂ। ਤੇ ਹਸਨ ਭਾਈ ਨੂੰ ਤੇ ਹੁਣ ਫਿਰ ਭੁੱਖ ਵੀ ਲੱਗ ਗਈ ਏ ਤੇ ਹਸਨ ਭਾਈ ਉਹ ਤੇ ਗੁਰਦੁਆਰਾ ਤੇ ਹੁਣ ਬੰਦ ਹੋ ਗਿਆ ਹੋਣਾ, ਉੱਥੇ ਤਾਂ ਲੰਗਰ ਵੀ ਨਹੀਂ ਲੱਭਣਾ ਤੇ ਨਾਨ ਟਿੱਕੀ ਖਾਣੀ ਪੈਣੀ ਹੈ, ਫਿਰ ਚੱਲ ਜਾਏਗਾ ਨਿਜ਼ਾਮ। ਅੱਜ ਖਾਵਾਂਗੇ ਚਪਲ ਕਬਾਬ ਡਸਕੀ ਦੱਸਕੇ ਤਾਂ ਚਪਲ ਕਬਾਬ, ਹਾਂਜੀ ਇਹ ਵੇਖੋ ਵਿੱਚ ਕੋਈ ਨਵਾਂ ਕੱਟਾ ਖੁੱਲ ਗਿਆ ਜੀ ਚਪਲ ਕਬਾਬ ਵਾਲਾ, ਇਹ ਤਾਂ ਅਸੀਂ ਤੁਹਾਨੂੰ ਦੱਸਣਾ ਨਹੀਂ ਸੀ ਹੈ। ਚਲੋ ਹੋ ਸਕਦਾ ਜੀ ਉਧਰ ਨੂੰ ਚੱਕਰ ਲੱਗਾ ਤੇ ਤੁਹਾਨੂੰ ਉਹ ਵੀ ਲਾਜ਼ਮੀ ਦਿਖਾਵਾਂਗੇ। ਕਮਰਬਾਸ ਤੂੰ ਆਪਣੀ ਰੋਟੀ ਬਣ ਕੇ ਲਿਆਂਦੀ ਹੈ ਨਾ ਘਰੋਂ? ਅੱਜ ਜਨਾਬ ਇੱਥੋਂ ਹੀ ਖਾਵਾਂਗੇ। ਹੈਂ ਗੁਰਦੁਆਰੇ ਆਏ ਆ, ਕਿਹੜੇ ਨਾਨਕਿਆ ਘਰ ਆਏ ਆ? ਜਨਾਬ ਉੱਥੋਂ ਲੰਗਰ ਮਿਲੇਗਾ? ਹਾਂਜੀ ਲੋ ਜੀ ਇਹਦਾ ਕੋਈ ਤਲਕ ਵਾਸਤਾ ਹੈ ਜੇ ਤੇ ਇਹਨੂੰ ਲੰਗਰ ਮਿਲੇਗਾ। ਅਸੀਂ ਤੇ ਭਾਈ ਉੱਥੋਂ ਜਾ ਕੇ ਪਠਾਣਾ ਕੋਲੋਂ ਕਬਾਬ ਖਾਵਾਂਗੇ, ਪਰ ਇਹ ਵੀ ਅਸੀਂ ਉਹਲੇ 'ਚ ਰੱਖਾਂਗੇ, ਤੁਹਾਨੂੰ ਨਾ ਕਬਾਬਾਂ ਬਾਰੇ ਵਿਖਾਵਾਂਗੇ ਜ਼ਰੂਰ। ਸਾਡੇ ਇੱਕ ਦੋਸਤ ਨੇ ਫੈਸਲਾਬਾਦ ਤੋਂ ਉਹਨਾਂ ਨੇ ਸਾਨੂੰ ਇੱਕ ਦਿਨ ਸਪੈਸ਼ਲ ਕਾਲ ਕੀਤੀ ਸੀ ਇਸ ਕੰਮ ਲਈ ਕਿ ਯਾਰ ਤੁਹਾਡੇ ਸੁਣੇ ਤੇ ਕਬਾਬ ਬੜੇ ਮਸ਼ਹੂਰ ਨੇ। ਚਲੋ ਗੱਲਾਂ ਗੱਲ ਸ਼ੁਰੂ ਹੋਈ ਗਈ ਹੈ, ਹਸਨ ਭਾਈ ਦੱਸਦੇ ਪਏ ਨੇ ਤੇ ਕਬਾਬ ਬੜੇ ਮਸ਼ਹੂਰ ਨੇ ਸਾਡੇ ਡਸਕੇ ਦੇ ਤੇ ਤੁਹਾਨੂੰ ਉਹ ਵੀ ਅੱਜ ਦਿਖਾਵਾਂਗੇ। ਅੱਜ ਚਲੋ ਪ੍ਰੋਮਿਸ ਹੋ ਗਿਆ, ਅੱਜ ਉਹ ਵੀ ਨਾਲ ਤੁਹਾਨੂੰ ਦਿਖਾ ਦਿਆਂਗੇ। ਵੈਸੇ ਪ੍ਰੋਗਰਾਮ ਤਾਂ ਸਾਡਾ ਮਿਸ ਹੀ ਹੈ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਹੁਣ ਅਸੀਂ ਬਸ ਟੁਰ ਚੱਲੇ ਜੀ ਉਧਰ ਨੂੰ ਤੇ ਰਸਤਾ ਬਹੁਤ ਟੁੱਟਿਆ ਫਤਿਹ ਭਿੰਡਰ ਦਾ ਤੇ ਜਾ ਰਹੇ ਹਾਂ ਇਨਸ਼ਾਅੱਲਾ ਜਾ ਕੇ ਤੁਹਾਨੂੰ ਫਿਰ ਅੱਗੋਂ ਦਿਖਾਉਂਦੇ। ਅਸੀਂ ਹੁਣ ਜਾ ਰਹੇ ਹਾਂ ਫਤਿਹ ਭਿੰਡਰ ਦੀ ਸਾਈਡ ਤੇ ਹਸਨ ਭਾਈ ਨੂੰ ਜਰਾ ਕੰਮ ਪੈ ਗਿਆ, ਹਸਨ ਭਾਈ ਉਧਰ ਚਲੇ ਗਏ ਨੇ ਤੇ ਮੈਂ ਤੇ ਕਮਰਵਾਸ ਕਿੱਧਰ ਜਾ ਰਹੇ ਸੀ? ਅਸੀਂ ਪਿੰਡ ਦੇ ਵਿੱਚ ਅਸੀਂ ਐਂਟਰ ਹੋ ਚੁੱਕੇ ਹਾਂ। ਪਿੰਡ ਐਂਟਰ ਹੁੰਦੇ ਹੀ ਮਾਸ਼ਾਅੱਲਾ ਮਸਜਿਦ ਬਣੀ ਹੈ, ਨਾਲ ਹੀ ਸਰਕਾਰੀ ਗਵਰਨਮੈਂਟ ਸਕੂਲ ਹੈ ਤੇ ਛੋਟੀਆਂ ਗਲੀਆਂ ਨੇ ਮੈਨੂੰ ਲੱਗਦਾ ਪਿੰਡ ਦੀਆਂ। ਤੇ ਅੱਗੇ ਚ ਆ ਕੇ ਹੁਣ ਵੇਖਨੇ ਆ, ਤੁਹਾਨੂੰ ਸਾਰਿਆਂ ਨੂੰ ਦਿਖਾਉਂਦੇ ਆ ਕਿ ਕਿੱਧਰ ਨੂੰ ਜਾਣਾ ਆ। ਜਾਣਦੇ ਇਹਨਾਂ ਬੱਚਿਆਂ ਨੂੰ ਪੁੱਛੋ। ਹਾਂ ਭਾਈ ਇੱਧਰ ਤੇ ਆਇਆ ਗੱਲ ਸੁਣ, ਆ ਬੱਚਿਆਂ ਕੋਲ ਪੁੱਛਦੇ ਆ। ਅਸਲਾਮ ਵਾਲੇਕੁਮ, ਕੀ ਹਾਲ, ਠੀਕ ਹੋ? ਅੱਛਾ ਭਾਈ ਇੱਥੇ ਨਾ ਗੁਰਦੁਆਰਾ ਕੋ ਤੁਹਾਡੇ ਪਿੰਡ ਦੇ ਵਿੱਚ? ਗੁਰਦੁਆਰਾ ਤੋਂ ਸਿੱਧਾ ਜਾਓ ਨਾ, ਠੀਕ ਹੈ, ਤੇ ਅੱਗੋਂ ਇਧਰ ਨੂੰ ਹੋ ਜਾਏ, ਸਾਹਮਣੇ ਨਜ਼ਰ ਆਏਗਾ। ਠੀਕ। ਅੱਛਾ ਮੈਨੂੰ ਇਹ ਦੱਸੋ ਕਿ ਇੱਥੇ ਕੋਈ ਆਂਦੇ ਨੇ ਕੋਈ ਸਿੱਖ ਵਗੈਰਾ ਕੋਈ ਵੇਖਣ ਲਈ ਇਹਨੂੰ? ਇਹ ਮੈਨੂੰ ਮੇਰੇ ਭਾਈ ਇਹਨਾਂ ਨੂੰ ਨਹੀਂ ਪਤਾ, ਬੱਚਿਆਂ ਨੂੰ ਨਹੀਂ ਪਤਾ ਹੈ ਤੇ ਚੱਲਨੇ ਅੱਗੇ ਜਾ ਕੇ ਵੇਖਨੇ ਆ। ਸਿੱਧੇ ਜਾਣਾ ਬਿਲਕੁਲ ਭਾਈ? ਹਾਂਜੀ ਸਿੱਧਾ ਜਾਓ ਨਾ ਜੀ ਜੀ ਤੇ ਇੱਧਰ ਨੂੰ ਹੋ ਜਾਏ ਸਾਹਮਣੇ, ਉਹ ਤੁਹਾਡੇ ਨਾਲ ਜਾਣਾ ਮੁੰਡਾ ਜੀ, ਠੀਕ। ਚਲੋ ਮਿਹਰਬਾਨੀ। ਲੋ ਇਹ ਬੱਚੇ ਮਿਲੇ ਨੇ। ਅੱਛਾ ਜਾਨ ਕਹਿੰਦਾ ਨਿੱਕਾ ਜਿਹਾ ਪਿੰਡ ਤੇ ਐਵੇਂ ਲੱਭ ਜਾਂਦੇ ਨੇ। ਚਲੋ ਸਾਨੂੰ ਨਹੀਂ ਪਤਾ, ਫਸਟ ਟਾਈਮ ਆਏ ਆ। ਛੋਟੀਆਂ ਗਲੀਆਂ ਨੇ, ਬੱਚੇ ਖੇਡ ਰਹੇ ਨੇ ਗਲੀਆਂ ਦੇ ਵਿੱਚ। ਤੇ ਵੇਖੋ ਨਾ ਕੈਸੀ ਗੱਲ ਹੈ ਕਿ ਇੱਥੇ ਕਿੰਨੀ ਪੁਰਾਣੀ ਦੁਨੀਆ ਵਸਦੀ ਪਈ ਹੈ ਤੇ ਕਿੱਡਾ ਪੁਰਾਣਾ ਯਾਨੀ ਕਿ ਗੁਰਦੁਆਰਾ ਹੋਏਗਾ। ਜਿਹੜੇ ਇੱਥੇ ਰਹਿੰਦੇ ਸਨ, ਵਸਦੇ ਸਨ ਲੋਕ, ਜਿਹੜੇ ਪਾਰਟੀਸ਼ਨ ਤੋਂ ਬਾਅਦ ਫਿਰ ਚਲੇ ਗਏ। ਹੁਣ ਬੱਚੇ ਨਾਲ ਆ ਗਏ ਨੇ, ਕਹਿੰਦੇ ਨੇ ਅਸੀਂ ਤੁਹਾਨੂੰ ਵਿਖਾਉਂਦੇ ਹਾਂ, ਕਹਿੰਦੇ ਨੇ ਸਾਹਮਣੇ, ਉਹ ਸਾਹਮਣੇ ਅਸੀਂ ਆ ਗਏ ਹਾਂ, ਉਹ ਸਾਹਮਣੇ ਆ ਗਏ। ਹੁਣ ਇੱਥੇ ਉਹ ਅੱਗੇ ਡੇਰਾ ਹੈ, ਇੱਕ ਡੇਰੇ ਵਾਲੇ ਕੋਲ ਪੁੱਛਣੇ ਆ ਜਾ ਕੇ ਕਿ ਇਹਦੀ ਦੇਖਭਾਲ ਕੌਣ ਕਰਦਾ ਤੇ ਕਿਹਦੇ ਅੰਡਰ ਦੇ ਵਿੱਚ ਹੈ। ਸਾਹਮਣੇ ਆ ਗਏ ਅਸੀਂ, ਇਹ ਡੇਰਾ ਸਾਹਮਣੇ, ਤੇ ਬਾਕੀ ਨਜ਼ਦੀਕ ਜਾ ਕੇ ਤੇ ਹੁਣ ਫਿਰ ਗੱਲਬਾਤ ਕਰਨੀ ਉਹਨਾਂ ਦੇ ਨਾਲ, ਡੇਰੇ ਵਾਲਿਆਂ ਦੇ। ਕਮਰਬਾਸ ਨੂੰ ਭੇਜਿਆ ਪਹਿਲੇ, ਮੈਂ ਜਾ ਕੇ ਪਹਿਲੇ ਡੇਰੇ ਵਾਲਿਆਂ ਕੋਲ ਪੁੱਛਿਆ ਕਿ ਉਹ ਕੰਮ ਨਾਲ ਵੀਡੀਓ ਨਾ ਬਣਾਉਂਦੇ। ਹੁਣ ਕਮਰਬਾਸ ਵਾਪਸ ਆ ਰਿਹਾ ਵੇ, ਹੁਣ ਪਤਾ ਨਹੀਂ ਕੀ ਆਪਣਾ ਉਹਨਾਂ ਨੇ ਆਖਿਆ ਵੇ। ਆਂਦਾ ਤੇ ਕੋਲ ਪੁੱਛਣੇ ਉਹਨਾਂ ਨੇ ਕੀ ਆਖਿਆ ਬਾਈ। ਹਾਂਜੀ ਕਮਰਬਾਸ ਕੀ ਕਹਿੰਦੇ ਨੇ? ਦੱਸੋ ਗੱਲ ਦੱਸੋ। ਕਹਿੰਦੇ ਨੇ ਬੈ ਅੱਗੇ ਆਏ ਨੇ ਮੀਡੀਆ ਵਾਲੇ ਹਾਂ ਤੇ ਉਂਝ ਉਹਨਾਂ ਨੈਟ ਤੇ ਚਾੜ ਜਿਹੜੀ ਤੇ ਸਾਡੇ ਤੇ ਉਹਨਾਂ ਤੇਲ ਕਢਾ ਦਿੱਤਾ ਫੜ ਕੇ। ਕਾਹਦਾ? ਯਾਨੀ ਕਿ ਗਵਰਨਮੈਂਟ ਵੱਲੋਂ ਹਾਂ ਇਸ ਤਰ੍ਹਾਂ ਤੇ ਤੁਸੀਂ ਉਂਝ ਵੇਖਣਾ ਬਣਾਣੀ ਹੈ ਵੀਡੀਓ ਬਣਾ ਨੂੰ ਲਵੋ, ਲੇਕਿਨ ਨੈਟ ਤੇ ਨਾ ਚਾੜਿਆ। ਹਾਂ ਨਹੀਂ ਨੈਟ ਤੇ ਚਾੜਨ ਬਗਾਨਾ ਸਾਨੂੰ ਨਾ ਚੱਲਦਾ, ਕਿਉਂਕਿ ਜਿਹੜੇ ਆਏ ਨੇ ਉਹਨਾਂ ਨੂੰ ਤੇ ਸਾਰਿਆਂ ਨੂੰ ਤਾਂ ਪਤਾ ਨਾ ਕਿ ਕਿੱਥੇ ਹੋਵੇ। ਹਾਂਜੀ ਅਸੀਂ ਉਹਨਾਂ ਹੈ ਅਸੀਂ ਡਸਕੇ ਦੇ ਹਾਂ, ਅਸੀਂ ਡਸਕਿਓਂ ਬਾਹਰ ਦੇ ਨਹੀਂ ਹੈ। ਉਂਝ ਬਣਾਓ ਲੇਕਿਨ ਨੈਟ ਤੇ ਨਾ ਚਾੜਿਆ। ਨਹੀਂ ਨੈਟ ਤੇ ਫਿਰ ਸਾਰੀ ਬਾਤ ਬਲੌਗ ਤੇ ਫਿਰ ਚੜ੍ਹਨੀ ਹੈ ਨਾ। ਠੀਕ ਹੈ ਚਲੋ, ਬਾਕੀ ਮੈਂ ਵੀ ਜਾ ਕੇ ਬਾਹਰ ਹਾਲ ਗੱਲ ਕਰਕੇ ਵੇਖਣਾ, ਜੇ ਬਜ਼ੁਰਗ ਮੰਨ ਜਾਂਦੇ ਨੇ ਤੇ ਫਿਰ ਉਹਨਾਂ ਦੇ ਨਾਲ ਫਿਰ ਗੱਲ ਕਰ ਲੈਂਦੇ ਆ ਤੇ ਫਿਰ ਸਾਰੇ ਦੋਸਤਾਂ ਭਰਾਵਾਂ ਨੂੰ ਦਿਖਾ ਦੇਵਾਂਗੇ। ਠੀਕ ਹੈ, ਮੈਂ ਜਾਣਾ ਫਿਰ ਜਾ ਕੇ ਬਜ਼ੁਰਗਾਂ ਨਾਲ ਕਰਨਾ ਗੱਲ। ਅਸਲਾਮ ਵਾਲੇਕੁਮ। ਅਸੀਂ ਬਾਬੇ ਦੇ ਨਾਲ ਤਰਲਾ ਮਿੰਤ ਕਰਕੇ ਇਜਾਜ਼ਤ ਮਿਲ ਗਈ ਹੈ, ਬਲਕਿ ਉਹ ਵੀ ਆਪਣੀ ਰਾਈਡ ਤੇ ਸਨ, ਠੀਕ ਤੇ ਸਨ। ਤੇ ਉਹਨਾਂ ਲੋਕ ਆਉਂਦੇ ਨੇ ਇਹਨੂੰ ਡੈਮੇਜ ਕਰਦੇ ਨੇ ਤੇ ਅਸੀਂ ਇੰਨੇ ਸਾਲਾਂ ਤੋਂ ਸੰਭਾਲ ਕੇ ਰੱਖੀਏ ਤੇ ਇਸ ਵਾਸਤੇ ਅਸੀਂ ਇਜਾਜ਼ਤ ਨਹੀਂ ਦਿੰਦੇ ਆ ਕਿ ਬਈ ਇੱਥੇ ਆਗ ਨਾ ਕੋਈ ਵੀਡੀਓ ਬਣਾਉਣੀ ਹੈ, ਸ਼ੂਟ ਕਰਨ। ਤੇ ਉਹਨਾਂ ਦੀ ਗੱਲ ਠੀਕ ਹੁੰਦੀ, ਜਿਹੜਾ ਵੀ ਆਉਂਦਾ ਕੋਈ ਡੈਮੇਜ ਕਰ ਜਾਂਦਾ, ਕੋਈ ਇੱਟਾਂ ਕੋਈ ਤੋੜ ਜਾਂਦਾ, ਕੋਈ ਆਪਣਾ ਕੋਈ ਇਹੋ ਜਿਹੀਆਂ ਚੀਜ਼ਾਂ ਨੁਕਸਾਨ ਕਰਕੇ ਚਲਾ ਜਾਂਦਾ। ਤੇ ਅਸੀਂ ਇੰਨੇ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਸੰਭਾਲੀ ਸੀ, ਅਸੀਂ ਅੱਗੋਂ ਇਹਦੀ ਹਿਫਾਜ਼ਤ ਕਰਨੇ ਪਏ ਆ। ਤੇ ਬਸ ਨੁਕਸਾਨ ਨਾ ਕਰਿਓ, ਹੋਰ ਕੋਈ ਮਸਲਾ ਨਹੀਂ ਹੈ। ਤੇ ਉਹਨਾਂ ਦੀ ਮਿਹਰਬਾਨੀ, ਉਹਨਾਂ ਇਜਾਜ਼ਤ ਦੇ ਦਿੱਤੀ ਸਾਨੂੰ। ਤੇ ਇਹ ਹੁਣ ਨਾਮ ਲਿਖਿਆ ਹੈ ਤੇ ਹੁਣ ਸਾਡੇ ਚੜ੍ਹਦੇ ਪੰਜਾਬ ਵਾਲੇ ਭਾਈ ਦੱਸ ਸਕਦੇ ਨੇ ਕੀ ਲਿਖਿਆ ਹੋਇਆ। ਪੰਜਾਬੀ ਦੇ ਵਿੱਚ ਲਿਖਿਆ, ਕੁਛ ਹਿੰਦੀ ਜ਼ਬਾਨ ਹੈ ਮਗਰ ਲਿਖਿਆ ਕਿ ਪੰਜਾਬੀ ਦੇ ਅੰਦਰ। ਤੇ ਇਹ ਸਾਹਮਣੇ ਤਖਤੀ ਲੱਗੀ ਇਹਦੀ। ਤੇ ਜੀ ਗੁਰਦੁਆਰਾ ਇਹ ਹੁਣ ਫਿਰ ਚੜ੍ਹਦੇ ਪੰਜਾਬ ਵਾਲੇ ਭਾਈ ਪੜ੍ਹ ਕੇ ਦੱਸ ਸਕਦੇ ਨੇ ਸਾਨੂੰ ਕਿ ਕੀ ਲਿਖਿਆ ਤੇ ਕੀ ਗੁਰਦੁਆਰੇ ਦਾ ਨਾਮ ਹੈ। ਸਾਨੂੰ ਤਾਂ ਨਹੀਂ ਆਪਣਾ ਜੀ ਬਾਬੇ ਗੁਰੂ ਨਾਨਕ ਦਾ ਗੁਰਦੁਆਰਾ।
ਠੀਕ ਹੈ। ਤੇ ਬਜ਼ੁਰਗੋ ਤੁਹਾਨੂੰ ਕੋਈ ਹੈ ਇਸ ਬਾਰੇ ਇਨਫੋਰਮੇਸ਼ਨ ਕੋਈ ਵੱਡਿਆਂ ਕੋਲ ਸੁਣਿਆ ਹੋਏ ਕੋਈ? ਅਸੀਂ ਤਾਂ ਇੰਜ ਸੁਣਨੇ ਮਾਰਿਆ ਮੋਟਾ ਜੀ ਬਾਬਾ ਗੁਰੂ ਨਾਨਕ ਬਹਿ ਕੇ ਗਿਆ ਅੰਦਰ। ਅੱਛਾ 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 ਠੀਕ 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 ਠੀਕ। ਤੇ ਚਲੋ ਇਹ ਤੁਹਾਨੂੰ ਹੁਣ ਫਿਰ ਘੁੰਮ ਫਿਰ ਕੇ ਦਿਖਾਉਂਦੇ ਹਾਂ ਅਸੀਂ ਕਿ ਇੱਥੇ ਬਿਲਡਿੰਗ ਕਿਹੋ ਜਿਹੀ ਬਣੀ ਹੈ। ਤੇ ਬਿਲਡਿੰਗ ਤੇ ਮਾਸ਼ਾਅੱਲਾ ਬਹੁਤ ਵੱਡੀ ਹੈ। ਤੇ ਉਹੀ ਤੁਹਾਨੂੰ ਅੱਗੇ ਗੱਲ ਹੋਣ ਰਹੀ ਨਾ ਕਿ ਆਰਕੀਟੈਕਟ ਦੀ ਜਿਹੜੇ ਆਰਕੀਟੈਕਟ ਕਮਾਲ ਦੇ ਸਨ, ਆਊਟ ਕਲਾਸ, ਜੋ ਇਹ ਨਕਸ਼ਾ ਉਹਨਾਂ ਬਣਾਇਆ ਕਮਾਲ ਬਣਾਇਆ ਹੋਇਆ। ਠੀਕ ਹੈ। ਤੇ ਬਿਲਡਿੰਗ ਖਸਤਾ ਹੋ ਗਈ ਸਾਰੀ ਬਾਤ, ਇੰਨੇ ਸਾਲ ਵੀ ਤਾਂ ਹੋ ਗਏ ਨੇ। 1947 ਦਾ ਪਾਕਿਸਤਾਨ ਆਬਾਦ ਹੋਇਆ, ਉਸ ਤੋਂ ਵੀ ਕਈ ਸੌ ਸਾਲ ਪਹਿਲੇ ਦਿਲ ਕਰੇ ਜੀ। ਅੱਛਾ ਵੀ ਨਾਮ ਦੀ ਤਖਤੀ ਪਈ ਹੈ। ਅੱਛਾ 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 ਹਾਂਜੀ, ਇਹ ਵੀ ਆਪਣਾ ਲਿਖਿਆ ਹੋਇਆ। ਤੇ ਇਹ ਹੁਣ ਚੜ੍ਹਦੇ ਪੰਜਾਬ ਬਾਰੇ ਦੱਸ ਸਕਦੇ ਨੇ ਕਿ ਕੀ ਲਿਖਿਆ ਹੋਇਆ। ਤੇ ਸਾਨੂੰ ਤਾਂ ਨਹੀਂ ਆਪਣਾ ਕੋਈ ਇਲਮ, ਨਾ ਹੀ ਅਸੀਂ ਪੜ੍ਹੇ ਹੋਏ ਹਾਂ ਹਿੰਦੀ। ਤੇ ਇਹ ਇੱਕ ਬਰਾਮਦਗਾ ਤੇ ਜੀ ਅੱਛਾ ਕਿਆ ਵੀ ਲੱਗੀ ਹੈ ਤਖਤੀ। ਆਹ ਬਿਲਕੁਲ ਇਹ ਵੀ ਕੋਈ ਲਿਖਿਆ। ਇਹ ਚੜ੍ਹਦੇ ਪੰਜਾਬ ਵਾਲੇ ਹੁਣ ਭਰਾ ਦੱਸਣਗੇ। ਠੀਕ ਹੈ, ਕਿਹੜੀ ਜਗ੍ਹਾ ਦੀ। ਤੇ ਕਮਰਬਾਸ ਕੈਸੀ ਲੱਗੀ ਹੈ ਬਿਲਡਿੰਗ ਆਪਣਾ ਤੁਹਾਨੂੰ? ਠੀਕ ਹੈ। ਉਹ ਲੰਗਰ ਖਾਣਾ ਅੱਛਾ ਕਿੱਥੇ ਭੇਜਾਂ? ਉਹ ਸਮਾਂ ਲੰਗਰ ਖਾਣਾ ਜਾਮ। ਅੱਛਾ ਜਿੱਥੇ ਜਾਮ ਨੂੰ ਹੈ ਉੱਥੇ। ਉਹ 4 ਵਾਰ ਜਿਹੜੀ ਅੱਛਾ 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 ਉਹ ਪਰਾਂ ਹੋਈ ਹੈ। ਲੰਗਰ ਖਾਣਾ ਠੀਕ ਹੈ ਠੀਕ ਹੈ ਠੀਕ ਹੈ। ਤੇ ਇਹ ਸੀੜੀਆਂ ਨੇ? ਅੱਛਾ ਉੱਤੇ ਜਾਣ ਲਈ ਹੈ ਰਸਤਾ ਕਿ ਟੁੱਟ ਗਈਆਂ ਨੇ? ਅੱਛਾ ਠੀਕ ਹੈ। ਡਿੱਗ ਪਿਆ ਸਾਰਾ। ਡਿੱਗ ਪਿਆ ਸਾਰਾ। ਸੀੜੀਆਂ ਚ ਜਾ ਸਕਦੇ ਬਸ, ਕੋਈ ਗੱਲ ਕੋਈ ਸੀੜੀਆਂ ਕਰ ਸਕਦੇ। ਸੀੜੀਆਂ ਨਹੀਂ ਚੜ੍ਹ ਸਕਦੇ? ਚੜ੍ਹ ਸਕਦੇ ਹਾਂ ਅਸੀਂ। ਲੋ ਜੀ ਸੀੜੀਆਂ ਚੜ੍ਹ ਸਕਦੇ, ਤੁਹਾਨੂੰ ਦਿਖਾਉਂਦੇ ਹਾਂ ਉਤੋਂ ਜਾ ਕੇ ਵੀ। ਅਜੇ ਕਮਰਬਾਸ ਓਏ ਆਹੋ ਐਵੇਂ ਕੋ ਉੱਤੇ ਭਾਉ ਬਿੱਲਾ ਨਾ ਫੜ ਲੇ। ਛੋਟੀ ਛੋਟੀ ਸੀੜੀਆਂ ਤੇ ਯਾਰ ਕਮਾਲ ਦਾ ਬਣਿਆ, ਕਮਾਲ ਦਾ। ਠੀਕ ਹੈ, ਬਿਹਤਰੀਨ। ਵਾਹ 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 ਕਮਾਲ ਦਾ ਯਾਰ। ਠੀਕ ਹੈ। ਇਹ ਸਿਰਫ ਪਾਕਿਸਤਾਨ ਦੀ ਫਿਰ ਪਾਰਟੀਸ਼ਨ ਤੋਂ ਬਾਅਦ ਫਿਰ ਸਾਰੀ ਬਾਤ ਹੈ ਮੁਸਲਮਾਨ ਫਿਰ ਇੱਧਰ ਨੂੰ ਹਿਜਰਤ ਕਰ ਆਏ ਅਤੇ ਸਿੱਖ ਜਿਹੜੇ ਨੇ ਫਿਰ ਵਿਚਾਰੇ ਉੱਧਰ ਨੂੰ ਹਿਜਰਤ ਕਰ ਗਏ। ਅਤੇ ਜਿਵੇਂ ਸਾਡੀਆਂ ਆਬਾਦਗਾਹਾਂ ਉੱਧਰ ਰਹਿ ਗਈਆਂ, ਘਰ ਰਹਿ ਗਏ, ਪਿੰਡ ਰਹਿ ਗਏ ਸਾਡੇ ਵੱਡਿਆਂ ਦੇ। ਅਤੇ ਉਸ ਤਰ੍ਹਾਂ ਫਿਰ ਇਹ ਹੋਰ ਮਜ਼ੀਦ ਉੱਤੇ ਰਸਤਾ ਜਾਂਦਾ, ਉੱਤੇ ਚੱਲ ਕੇ ਦੇਖਦੇ ਹਾਂ। ਵਾਹ ਵਾਹ ਵਾਹ। ਲੋ ਜੀ ਇਹ ਹੁਣ ਅੱਗੇ ਬਹੁਤ ਦਰਖਤ ਆ ਗਿਆ ਅਤੇ ਅੱਗੋਂ ਨਾ ਛੱਤ ਨਾ ਟੁੱਟ ਗਈ ਹੈ। ਅੱਗੇ ਅੱਗੇ ਰਸਤਾ ਜਾਂਦਾ, ਔਖੇ ਸੌਖੇ ਆ ਕੇ ਜਾ ਕੇ ਨਾ, ਅਤੇ ਤੁਹਾਨੂੰ ਦਿਖਾਉਣਾ ਸੀ ਜ਼ਰੂਰ ਸੀ। ਆਪਣਾ ਹੁਣ ਬਜ਼ੁਰਗਾਂ ਨੇ ਜਿਵੇਂ ਦੱਸਿਆ ਉਹਨਾਂ ਕਿ ਜੀ ਸਾਡੇ ਵੱਡਿਆਂ ਦੇ ਦੌਰ ਦਾ ਸਾਨੂੰ ਵੀ ਨਹੀਂ ਪਤਾ ਕਦੋਂ ਦਾ ਬਣਿਆ ਹੋਵੇ। ਅਤੇ ਅਸੀਂ ਤਾਂ ਜਦੋਂ ਦੇ ਹੋਸ਼ ਸੰਭੀਏ ਵੇਖਦੇ ਆਏ ਤਾਂ ਉਸ ਤੋਂ ਪਹਿਲਾਂ ਤਾਂ ਪਤਾ ਨਹੀਂ ਕਿੰਨੇ ਸਾਲਾਂ ਦਾ ਬਣਿਆ ਹੋਵੇ। ਅਤੇ ਬਾਕੀ ਇਹ ਦੂਸਰੀ ਸਾਈਡ ਤੋਂ ਹੁਣ ਜਾ ਕੇ ਨਾ ਇਸ ਸਾਈਡ 'ਤੇ ਵੀ ਤੁਹਾਨੂੰ ਦਿਖਾਉਂਦੇ ਹਾਂ ਥੱਲੋਂ ਦੀ। ਉੱਤੇ ਇਸ ਉੱਤੇ ਹੋਰ ਵੀ ਹੈ ਮਗਰ ਸੀੜੀਆਂ ਨਹੀਂ ਹੈ, ਨਹੀਂ ਤੁਹਾਨੂੰ ਟਾਪ ਤੋਂ ਵੀ ਦਿਖਾਉਂਦੇ। ਅਤੇ ਛੋਟੀ ਛੋਟੀ ਸੀੜੀਆਂ ਬੜੀਆਂ ਪਿਆਰੀਆਂ, ਵੇਖੋ ਡਰ ਖੋ ਵੀ ਨਹੀਂ ਲੱਗਦਾ ਹੈ ਕਿ ਭਈਆ ਇਹ ਕੋਈ ਪੈਰ ਸਲਿਪ ਹੋਏਗਾ, ਟੁੱਟ ਜਾਣਗੀਆਂ ਜਾਂ ਕੋਈ ਇਹੋ ਜਿਹਾ ਮਾਮਲਾ। ਅਤੇ ਬਹੁਤ ਮਜ਼ੇਦਾਰ ਸੀੜੀਆਂ ਨੇ। ਠੀਕ ਹੈ। ਇਹ ਵੀ ਇੱਕ ਫਲੋਰ ਹੈ ਸੀ ਮਗਰ ਇਹ ਸਾਰਾ ਛੱਤ ਵਗੈਰਾ ਟੁੱਟ ਗਿਆ ਅਤੇ ਉਹਦੀ ਵਜ੍ਹਾ ਤੋਂ ਫਿਰ ਉੱਧਰ ਨਹੀਂ ਅਸੀਂ ਜਾ ਸਕਦੇ। ਹੁਣ ਥੱਲੇ ਜਾਂਦੇ ਹਾਂ ਦੂਸਰੀ ਸਾਈਡ ਤੋਂ ਜਾ ਕੇ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਦਿਖਾਉਂਦੇ ਹਾਂ। ਅਸੀਂ ਸੋਚ ਨਹੀਂ ਸਕਦੇ ਸਾਡੇ ਆਲੇ ਦੁਆਲੇ ਕੋਈ ਇਹੋ ਜਿਹੀ ਕੋਈ ਬਿਲਡਿੰਗ, ਕੋਈ ਇਹੋ ਜਿਹਾ ਕੋਈ ਰਕਬਾ ਹੈ ਵੇ ਜਿਹੜਾ ਅਸੀਂ ਦੇਖਾਂਗੇ ਅਤੇ ਦੋਸਤਾਂ ਭਰਾਵਾਂ ਨੂੰ ਦਿਖਾਵਾਂਗੇ। ਇਹਦੀ ਹਾਈਟ ਬਹੁਤ ਜ਼ਿਆਦਾ, ਇਹ ਦੇਖੋ। ਠੀਕ ਹੈ। ਬਾਕੀ ਅਸੀਂ ਉਹ ਦੂਸਰੀ ਸਾਈਡ ਤੋਂ ਆਉਂਦੇ ਹਾਂ, ਰਸਤਾ ਉੱਧਰੋਂ ਦੀ, ਇੱਧਰੋਂ ਦੀ ਨਹੀਂ, ਇੱਧਰ ਦੀ ਇਹ ਰਸਤਾ ਹੈ ਵੀ ਨਹੀਂ। ਅਤੇ ਉਸ ਸਾਈਡ ਤੋਂ ਆ ਕੇ ਤੁਹਾਨੂੰ ਇਸ ਸਾਈਡ ਤੋਂ ਵੀ ਦਿਖਾਉਂਦੇ ਹਾਂ ਅਤੇ ਪਰਲੀ ਸਾਈਡ ਤੋਂ ਵੀ ਬਿਲਡਿੰਗ ਦਿਖਾਉਂਦੇ ਹਾਂ। ਚਲੋ ਕਮਰਬਾਸ ਦੇਖ ਕੇ ਜ਼ਰਾ। ਹਾਂਜੀ ਹਾਂਜੀ ਇੱਧਰੋਂ ਦੀ ਹੋ ਚਲੀਏ। ਇੱਧਰੋਂ ਹਾਲੇ ਵੀ ਲੱਕੜੀ ਦੇ ਦਰਵਾਜ਼ੇ ਪਏ ਨੇ ਅਤੇ ਕਿਸੇ ਨੇ ਇੱਥੋਂ ਖੜ੍ਹੇ ਨਹੀਂ, ਇਸਤੇਮਾਲ ਨਹੀਂ ਕੀਤੇ, ਬਾਲੇ ਨਹੀਂ। ਬਹੁਤ ਵੱਡੀ ਬਿਲਡਿੰਗ ਹੈ, ਬਹੁਤ ਵੱਡਾ ਗੁਰਦੁਆਰਾ ਹੈ। ਅਤੇ ਭਾਈ ਹੋਰੀ ਇਹੀ ਦੱਸਦੇ ਪਏ ਸਨ ਕਿ ਗੁਰੂ ਨਾਨਕ ਇੱਥੇ ਬੈਠ ਕੇ ਗਏ ਸਨ ਅਤੇ ਇਹ ਫਿਰ ਗੁਰਦੁਆਰਾ ਉਹਨਾਂ ਦੀ ਯਾਦ ਵਿੱਚ ਬਣਾਇਆ ਗਿਆ ਸੀ। ਠੀਕ ਹੈ। ਇਹ ਚਾਰ ਚੁਫੇਰੇ ਜਿਹੜਾ ਵੀ ਇਹਨੂੰ ਦਰਵਾਜ਼ੇ ਨੇ, ਵਿੰਡੋ ਲੱਗੀਆਂ ਨੇ, ਉੱਤੇ ਵੀ ਦਰਵਾਜ਼ੇ ਨੇ ਅਤੇ ਥੱਲੇ ਵੀ ਸਾਰੀਆਂ ਦਰਵਾਜ਼ੇ ਨੇ, ਪਿੱਲਰ ਨੇ ਗੋਲ। ਆ ਦੇਖੋ ਕੈਸਾ ਸ਼ਾਹਕਾਰ ਹੈ ਕਿ ਇੱਟਾਂ, ਗੋਲ ਇੱਟਾਂ ਦੇ ਪਿੱਲਰ ਨੇ, ਇੱਟਾਂ ਦੇ ਪਿੱਲਰ ਨੇ। ਹੁਣ ਤਾਂ ਚਲੋ ਉਹ ਕੰਕਰੀਟ ਦੇ ਆ ਗਏ ਨੇ ਨਾ, ਡਾਈਆਂ ਦੇ ਵਿੱਚ ਆ ਗਏ ਨੇ। ਦੇਖੋ ਉਸ ਦੌਰ ਦੇ ਵਿੱਚ ਕੈਸੇ ਉਹਨਾਂ ਇੱਟਾਂ ਨੂੰ ਗੋਲ ਕਰਕੇ ਅਤੇ ਪਲਸਤਰ ਕਰਕੇ ਦੇਖੋ ਕੈਸੇ VIP ਗੋਲ ਕਰਕੇ ਉਹਨਾਂ ਪਿੱਲਰ ਬਣਾਏ ਨੇ। ਠੀਕ ਹੈ। ਏਡੇ ਏਡੇ ਬਿਹਤਰੀਨ ਕਾਰੀਗਰ ਸਨ ਉਸ ਦੌਰ ਦੇ ਅੰਦਰ। ਅਤੇ ਇਹ ਕਾਰਾਗਰੀ ਦਾ ਇੱਕ ਬਿਹਤਰੀਨ ਨਮੂਨਾ ਕਿ ਏਡੀ ਪਿਆਰੀ ਬਿਲਡਿੰਗ ਇਹਨਾਂ ਬਣਾਈ ਹੈ, ਏਡੀ ਪਿਆਰੀ ਇਹਦੀ ਸੈਟਿੰਗ ਹੈ ਅਤੇ ਖੂਬਸੂਰਤ ਬਣਾਈ ਗਈ ਹੈ। ਤੁਹਾਨੂੰ ਦੂਸਰੀ ਸਾਈਡ ਤੋਂ ਜਾ ਕੇ ਦਿਖਾਉਂਦੇ ਹਾਂ, ਬਾਹਰ ਦੀ ਸਾਈਡ ਤੋਂ।
ਇਹ ਕਮਰ ਅਬਾਸ ਤੇ ਕਮਰਾਸ ਪਹਿਲੀ ਦਫਾ ਦੇਖੀ ਹੈ। ਹਾਂ ਸਾਨੂੰ ਪਤਾ ਜੀ, ਸਾਨੂੰ ਪਤਾ ਨਹੀਂ ਸੀ ਐਸੇ ਸੁਣਨ ਦੇ ਵਿੱਚ ਵੀ ਪਹਿਲੀ ਦਫਾ ਇਸ ਤੇ ਸੀ ਕਿ ਯਾਰ ਜਾ ਕੇ ਨਾ ਅਸੀਂ ਨੂੰ ਦੇਖੀਏ ਬਿਲਡਿੰਗ ਨੂੰ ਤੇ ਕਿੱਥੋਂ ਜਾਈਏ। ਇਹਦਾ ਬੈਰੂਨੀ ਹਿੱਸਾ ਅਸੀਂ ਦੂਸਰੇ ਕਾਰਨਰ ਦੇ ਵਿੱਚ ਆ ਗਏ ਹਾਂ। ਪਹਿਲੇ ਤੁਹਾਨੂੰ ਦੂਸਰੀ ਸਾਈਡ ਦਿਖਾਈ ਸੀ, ਉਧਰ ਇੰਨੀ ਜਗ੍ਹਾ ਨਹੀਂ ਹੈ ਤੇ ਇਹ ਅਸੀਂ ਦੂਰ ਹੋ ਕੇ ਤੁਹਾਨੂੰ ਦਿਖਾ ਰਹੇ ਹਾਂ। ਇਹ ਕਾਰਨਰ ਦੀ ਜਗ੍ਹਾ ਤੇ ਇਹ ਹੁਣ ਤੁਹਾਨੂੰ ਬੈਕ ਸਾਈਡ ਤੋਂ ਜਾ ਕੇ ਵੀ ਦਿਖਾਉਂਦੇ ਹਾਂ ਕਿ ਜੀ ਠੀਕ ਹੈ। ਅਸਰ ਰਸਤਾ ਇੱਧਰੋਂ ਆਉਂਦਾ ਸੀ, ਅੱਛਾ ਬਾਹਰੋਂ ਬਾਹਰ ਹੀ ਸੀ। ਠੀਕ ਚਲੋ ਅਸੀਂ ਤੁਹਾਨੂੰ ਉੱਧਰੋਂ ਜਾ ਕੇ ਵਿਖਾਉਂਦੇ ਹਾਂ। ਪਰਲੀ ਸਾਈਡ ਤੇ ਆਪਣਾ ਬਿਲਡਿੰਗ 3 ਸਾਈਡਾਂ ਤੁਹਾਨੂੰ ਦਿਖਾਤੀਆਂ ਨੇ ਤੇ ਚੌਥੀ ਸਾਈਡ ਹੁਣ ਤੁਹਾਨੂੰ ਦਿਖਾਉਂਦੇ ਹਾਂ। ਬਾਅਦ ਛੱਤ ਇਸ ਲਈ ਨਹੀਂ ਜਾ ਸਕੇ, ਕੋਈ ਸੀੜੀਆਂ ਤੇ ਹੈ ਨੇ ਮੌਜੂਦ ਨੇ, ਮਗਰ ਇੱਕ ਅੱਗੋਂ ਛੱਤ ਟੁੱਟ ਗਿਆ ਹੋਵੇ ਤੇ ਜਿਹਦੀ ਵਜ੍ਹਾ ਤੋਂ ਅਸੀਂ ਮਜ਼ੀਦ ਉੱਪਰ ਨਹੀਂ ਜਾ ਸਕੇ ਹੈ। ਇਹਦਾ ਬੈਕ ਸਾਈਡ ਦਾ ਹਿੱਸਾ ਠੀਕ ਹੈ। ਗੁੰਬਦ ਹਾਲੇ ਵੀ ਉਸੇ ਤਰ੍ਹਾਂ ਆਪਣੀ ਅਸਲ ਹਾਲਤ ਦੇ ਵਿੱਚ ਮੌਜੂਦ ਹੈ, ਮਗਰ ਆਵੇ ਕਿ ਰਸਤਾ ਉਹ ਛੱਤ ਟੁੱਟਣ ਦੀ ਵਜ੍ਹਾ ਦੇ ਨਾਲ ਅਸੀਂ ਅੱਗੋਂ ਮਜ਼ੀਦ ਨਹੀਂ ਤੁਹਾਨੂੰ ਦਿਖਾ ਸਕਿਆ ਤੇ ਦੀਵਾਰਾਂ ਸ਼ਵਾਰਾਂ ਦੀਆਂ ਹਾਲੇ ਤੱਕ ਕਾਇਮ ਨੇ ਸਾਰਾ ਕੁਛ। ਮਗਰ ਇੱਕ ਬਿਲਡਿੰਗ ਸਾਰੀ ਬਾਤ ਇੰਨੇ ਸਾਲ ਹੋਰ 75 ਸਾਲ ਹੋ ਗਏ ਨੇ ਪਾਕਿਸਤਾਨ ਬਣੇ ਨੂੰ ਤੇ ਉਸ ਤੋਂ ਪਹਿਲਾਂ ਦੀ ਬਿਲਡਿੰਗ ਹੁਣ ਪਤਾ ਨਹੀਂ ਕਿੰਨੀ ਪੁਰਾਣੀ ਬਿਲਡਿੰਗ ਹੈ, 50 ਸਾਲ 100 ਸਾਲ 200 ਸਾਲ ਪੁਰਾਣੀ ਹੈ। ਕੋਈ ਤਖਤੀ ਨਹੀਂ ਲੱਗੀ ਐਸਾਂ ਦੀ, ਅਗਰ ਲੱਗੀ ਹੁੰਦੀ ਤਾਂ ਅਸੀਂ ਤੁਹਾਨੂੰ ਨਾਲ ਦਿਖਾ ਦਿੰਦੇ, ਨਾਲ ਪੜ੍ਹ ਕੇ ਦਿਖਾਉਂਦੇ ਕਿ ਵੇਖ ਕਿਹੜੀ ਪੁਰਾਣੀ ਬਿਲਡਿੰਗ ਹੈ। ਤੇ ਇਹ ਤੁਹਾਨੂੰ ਦਿਖਾਉਣ ਦਾ ਮਕਸਦ ਇਹ ਸੀ ਕਿ ਸਾਨੂੰ ਇਹ ਨਵੀਂ ਦਰਿਆਫਤ ਹੋਈ ਸੀ, ਸਾਡੇ ਇਲਮ ਦੇ ਵਿੱਚ ਨਹੀਂ ਸੀ ਹੈ। ਤੇ ਹਸਨ ਭਾਈ ਤੇ ਆਏ ਸਨ ਸਾਡੇ ਕੋਲ ਸਿਰਫ ਉਹ ਦੂਸਰੀ ਜਿਹੜੀ ਹੈ ਠੱਕਰਗਿਆਂ ਵਾਲੇ ਗੁਰਦੁਆਰਾ ਦਿਖਾਉਣ ਲਈ, ਤੇ ਉੱਥੇ ਗਏ ਆ ਤੇ ਉੱਥੇ ਵੀ ਤੁਹਾਨੂੰ ਦਿਖਾਇਆ ਤੇ ਉੱਥੇ ਜਾ ਕੇ ਪਤਾ ਚੱਲਿਆ ਇੱਥੇ ਅੱਗੇ ਗੁਰਦੁਆਰਾ ਤਾਂ ਬਹੁਤ ਵੱਡਾ ਤੇ ਇਹ ਵਾਕਈ ਬਹੁਤ ਵੱਡਾ ਗੁਰਦੁਆਰਾ ਤੇ ਇਹ ਹੁਣ ਸਾਰਾ ਤੁਹਾਨੂੰ ਅਸੀਂ ਦਿਖਾ ਦਿੱਤਾ ਤੇ ਅਸੀਂ ਹੁਣ ਟੁਰ ਚਲੇ ਹਾਂ ਕਮਰਬਾਸ ਤੇ ਮੈਂ ਵਾਪਸ। ਤੇ ਹੁਣ ਪਿੱਛੇ ਰਹਿ ਗਏ ਨੇ ਅੱਜ ਕਬਾਬਾਂ ਵਾਲੇ ਪਠਾਨ, ਹਾਂਜੀ ਉਹ ਰਹਿ ਗਏ ਨੇ। ਸਾਨੂੰ ਭੁੱਖ ਵੀ ਲੱਗ ਗਈ ਫਿਰ ਕੇ, ਜਿੰਨੇ ਟੋਏ ਟਿੱਬੇ ਸਨ ਤੇ ਟਾਈਮ ਵੀ ਕਾਫੀ ਹੋ ਗਿਆ, ਫਿਰ ਕੇ ਹੁਣ ਹੱਫ ਗਏ ਅਸੀਂ। ਹੁਣ ਅਸੀਂ ਜਾ ਕੇ ਉੱਥੋਂ ਕਬਾਬ ਖਾਵਾਂਗੇ ਪਠਾਣਾ ਕੋਲੋਂ, ਨਾਲ ਤੁਹਾਨੂੰ ਦਿਖਾਵਾਂਗੇ। ਤੇ ਹੁਣ ਸਾਨੂੰ ਨਾਲ ਇਜਾਜ਼ਤ ਦਿਓ ਤੇ ਅੱਛਾ ਕੋਈ ਅਸੀਂ ਹੁਣ ਨਿਕਲ ਪਏ ਵਾਪਸ ਨੂੰ ਤੇ ਜਾ ਕੇ ਹੁਣ ਤੁਹਾਨੂੰ ਦਿਖਾਣੇ ਨੇ ਪਠਾਣਾ ਦੇ ਚਪਲੀ ਕਬਾਬ ਤੇ ਨਾਲ ਖਾਣੇ ਨੇ। ਬੜੀ ਜ਼ਿਆਦਾ ਭੁੱਖ ਲੱਗੀ ਹੈ, ਟੁਰ ਕੇ ਬੁਰਾ ਹਾਲ ਹੋ ਗਿਆ। ਤੁਹਾਨੂੰ ਦੇਖ ਲਓ ਕੀ ਕੁਝ ਦਿਖਾਇਆ ਤੇ ਹੁਣ ਤੁਸੀਂ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਨਾ ਕੀਤਾ ਤੇ ਫਿਰ ਸਾਡੀ ਨਾਰਾਜ਼ਗੀ ਬਣ ਜਾਣੀ ਹੈ। ਫਿਰ ਅਸੀਂ ਵੀਡੀਓ ਨਹੀਂ ਬਣਾਉਣੀ ਹੈ ਕਿ ਬਣਾਉਣੀ ਹੈ? ਫਿਰ ਵੀ ਵੀਡੀਓ ਕਿਉਂ ਬਣਾਉਣੀ ਹੈ? ਨਹੀਂ ਬਣਾ ਲਾ ਕਰਾਂਗੇ, ਚਲੋ ਹਾਂ ਸਾਡਾ ਕੰਮ ਹੈ ਮਿਹਨਤ ਕਰਨਾ, ਬਾਕੀ ਇਹਨਾਂ ਵੀਰਾਂ ਭਰਾਵਾਂ ਦਾ ਕੰਮ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਕਰਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ। ਤੇ ਅਸੀਂ ਹੁਣ ਵਾਪਸ ਟੁਰ ਚੱਲੇ ਹਾਂ ਤੇ ਤੁਹਾਨੂੰ ਜਾ ਕੇ ਫਿਰ ਦਿਖਾਉਂਦੇ ਹਾਂ ਮਸ਼ਹੂਰ ਡਸਕੇ ਦੇ ਚਪਲੀ ਕਬਾਬ, ਠੀਕ ਹੈ, ਜਿਹਦੀ ਧੁੰਮ ਬੜੀ ਦੂਰ ਤੱਕ ਹੈ, ਫੈਸਲਾਬਾਦ ਤੱਕ ਵੀ ਹੈ ਵੇ। ਫੈਸਲਾਬਾਦ ਵਾਲਿਆਂ ਦਾ ਵੀ ਫੋਨ ਆਇਆ ਸੀ, ਤੁਹਾਨੂੰ ਜਾ ਕੇ ਹੁਣ ਉਹ ਦਿਖਾਉਂਦੇ ਹਾਂ ਅਸੀਂ। ਲੋ ਜੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਕਿਹਾ ਸੀ ਕਿ ਤੁਹਾਨੂੰ ਡਸਕੇ ਦੇ ਮਸ਼ਹੂਰ ਚਪਲੀ ਕਬਾਬ ਵੀ ਵਿਖਾਉਂਦੇ ਆ ਤੇ ਅਸੀਂ ਹੁਣ ਆ ਗਏ ਹਾਂ ਚਪਲੀ ਕਬਾਬ ਦੇ ਕੋਲ ਕਰਕੇ ਤੇ ਸਾਨੂੰ ਵੀ ਥੋੜਾ ਕੰਮ ਸੀ, ਅਸੀਂ ਚਲੋ ਆਪਣੇ ਪਰਸਨਲ ਕੰਮ ਵੀ ਥੋੜਾ ਬਿਜ਼ੀ ਹੋ ਗਏ ਸੀ ਤੇ ਹਸਨ ਭਾਈ ਵੀ ਪਹੁੰਚ ਚੁੱਕੇ ਨੇ ਤੇ ਨਾਲ ਤੁਹਾਨੂੰ ਹੁਣ ਡਸਕੇ ਦੇ ਵਿਖਾਉਂਦੇ ਆ ਚਪਲੀ ਕਬਾਬ ਤੇ ਨਾਲ ਫਿਰ ਟੇਸਟ ਕਰਕੇ ਦੱਸਨੇ ਆ ਕਿਹਦਾ ਹੈ। ਵੈਸੇ ਅਸੀਂ ਤੇ ਕੀਤਾ ਟੇਸਟ ਤੇ ਅੱਛਾ ਟੇਸਟ ਹੁੰਦਾ ਤੇ ਵੈਸੇ ਤੁਹਾਨੂੰ ਵੀ ਨਾਲ ਦਿਖਾਵਾਂਗੇ ਕਿ ਕਿਹੋ ਜਿਹੇ ਨੇ ਚਪਲੀ ਕਬਾਬ। ਤੇ ਲਾ ਦਿਓ ਯਾਰ ਇੱਥੇ ਗੱਡੀ ਸਾਈਡ ਤੇ ਲਾ ਦਿਓ ਜ਼ਰਾ, ਠੀਕ ਹੋ ਗਿਆ ਇੱਥੇ ਖਿਲਾਰ ਜ਼ਰਾ, ਖਿਲਾਰ ਦਿਓ ਇੱਥੇ ਹੀ। ਤੇ ਹਸਨ ਭਾਈ ਨੂੰ ਵੀ ਬੜੀ ਭੁੱਖ ਲੱਗੀ ਸੀ, ਸਾਨੂੰ ਵੀ ਬੜੀ ਭੁੱਖ ਲੱਗੀ ਹੈ। ਫਿਰ ਕੇ ਨਾ ਕੰਮ ਸ਼ਾਮ ਅਸੀਂ ਥੋੜਾ ਹੀ ਕੀਤਾ, ਪਰ ਤੁਹਾਨੂੰ ਦਿਨ ਛੋਟੇ ਨੇ ਤੇ ਫਿਰ ਛੇਤੀ ਸ਼ਾਮ ਪੈ ਜਾਂਦੀ ਹੈ। ਅਸੀਂ ਪਹੁੰਚ ਗਏ ਉਹਨਾਂ ਦੇ ਕੋਲ ਤੇ ਦਿਖਾਉਂਦੇ ਹਾਂ ਤੁਹਾਨੂੰ। ਨਹੀਂ ਬੜਾ ਵੇਖੋ ਰਸ਼ ਦੇਖ ਲਓ ਆਵਾਮ ਦਾ, ਲੈਣਾ ਲਾ ਕੇ ਤੇ ਇੱਥੇ ਕਬਾਬ ਲੱਭਦੇ ਨੇ ਤੇ ਮਾਸ਼ਾਅੱਲਾ ਬਿਹਤਰੀਨ ਇਹਨਾਂ ਦਾ ਕੰਮ ਹੈ। ਇਹ ਤੁਸੀਂ ਦੇਖ ਸਕਦੇ ਹੋ, ਇਹ ਤਾਜ਼ੇ ਕਬਾਬ ਲਾਏ ਜਾ ਰਹੇ ਨੇ ਮਾਸ਼ਾਅੱਲਾ, ਬਹੁਤ ਅੱਛਾ ਟੇਸਟ ਹੈ। 3-4 ਸ਼ਾਪ ਨੇ ਇਹਨਾਂ ਦੇ ਕੋਲ, ਸੁਬਾਹ ਦੇ ਟਾਈਮ ਲਾਉਂਦੇ ਨੇ ਕਾਬਲੀ ਪੁਲਾਓ, ਇਹ ਕਾਬਲੀ ਪੁਲਾਓ ਲਾਉਂਦੇ ਨੇ, ਇਹ ਤਕਰੀਬਨ ਘੰਟੇ ਡੇਢ ਤੋਂ ਵਿੱਚ ਇਹਨਾਂ ਦੇ ਮੁੱਕ ਜਾਂਦੇ ਨੇ। ਫਿਰ ਇਹ ਕਬਾਬ ਲਾਉਂਦੇ ਨੇ ਮਾਸ਼ਾਅੱਲਾ, ਬਹੁਤ ਅੱਛਾ ਇਹਨਾਂ ਦਾ ਟੇਸਟ ਹੈ ਤੇ ਬੜੀ ਦੂਰ ਲੋਕ ਖਾਣ ਆਉਂਦੇ ਨੇ। ਸਾਡੇ ਵੀ ਅਕਸਰ ਦੋਸਤ ਨੇ, ਯਾਰ ਦੋਸਤ ਨੇ ਜਿਹੜੇ ਦੂਰ ਦਰਾਜ਼ ਦੇ ਸਾਨੂੰ ਡਿਮਾਂਡ ਕਰਦੇ ਨੇ, ਜਦੋਂ ਤੁਸੀਂ ਜਾਣਾ ਹੁੰਦਾ ਤੇ ਸਾਨੂੰ ਕਹਿੰਦੇ ਨੇ ਯਾਰ ਤੁਹਾਡੇ ਡਸਕੇ 'ਚ ਬੜੇ ਮਸ਼ਹੂਰ ਆਪਣਾ ਕਬਾਬ ਬਣਾਉਂਦੇ ਨੇ ਤੇ ਸਾਡੇ ਲਈ ਲੈ ਕੇ ਆਇਓ ਜੇ। ਤੇ ਅੱਜ ਸਾਡਾ ਆਪਣਾ ਤਜ਼ੀਨ ਕੋਈ ਨਹੀਂ ਸੀ, ਹਸਨ ਭਾਈ ਦਾ ਤਜ਼ੀਨ ਬਣਿਆ ਸੀ ਕਿ ਭੁੱਖ ਲੱਗੀ ਹੈ ਤੇ ਖਾਈਏ ਤੇ ਆ ਗਏ ਹੁਣ ਹਸਨ ਭਾਈ ਦੇ ਨਾਲ ਹੋਈ ਸੀ ਗੱਲ ਤੇ ਨਾਲ ਦੀ ਨਾਲ ਬੈਠੇ ਹਜੇ ਸੀ ਨਾ। अस्सलाम वालेकुम ਸਾਹਿਬ, ਤੁਸੀਂ ਕਿੱਥੇ ਘੁੰਮ ਫਿਰ ਕੇ ਆ ਗਏ ਹੋ? ਮੈਂ ਤਾਂ ਲੱਭਦਾ ਮੈਂ ਜਗ੍ਹਾ ਮਾਰ ਅੱਛਾ ਹੁਣ ਜਗ੍ਹਾ ਤਾਂ ਫਿਰ ਬੋਰ ਹੋ ਗਏ ਫਿਰ ਜਗ੍ਹਾ ਬੈਠੇ ਤਿੰਨ ਬੰਦੇ, ਮਿਹਰਬਾਨੀ ਭਾਈ ਹੋਰੇ ਬੈਠੇ, ਮਾਜ਼ਰਤ ਭੇਜਾਂ ਤੇ ਭਾਈ ਹੋਰੇ ਬੈਠੇ, ਉਹਨਾਂ ਨੂੰ ਉਠਾਇਆ ਵੇ ਤੇ ਇਹ ਹੁਣ ਨਾ ਟੈਸਟ ਕਰਕੇ ਤੁਹਾਨੂੰ ਫਿਰ ਖਾਣੇ ਨਾਲ ਚੈੱਕ ਕਰਵਾਉਂਦੇ ਆ ਗਿਆ ਲੜਕਾ ਸਾਡੇ ਕੋਲ। ਤੇ ਕੀ ਆਪਣੇ ਕੋਲ? ਚਪਲੀ ਕਬਾਬ ਅੰਡੇ ਵਾਲਾ ਹੈ, ਬੜਾ ਹੈ, ਛੋਟਾ ਹੈ, ਸਾਦਾ ਹੈ ਤੇ ਬੜਾ ਛੋਟਾ ਮੈਨੂ ਲੱਗਾ ਵੇ
ਤੇ ਇਸ ਤੋਂ ਇਲਾਵਾ ਕੋਈ ਚੀਜ਼ ਲਾਉਂਦੇ ਹੋ? ਇਸ ਤੋਂ ਇਲਾਵਾ ਕਾਬਲੀ ਬਣਾਉਂਦਾ ਇਸ ਤੋਂ ਬਾਅਦ 10 ਵਜੇ ਚਲੇ ਤੇ 2 ਵਜੇ। ਠੀਕ ਹੈ, ਐਡਰੈਸ ਆਪਣਾ ਦੱਸੀ। 8 ਨੰਬਰ ਚੌਂਕੀ ਦਸਕਾ। ਦਸਕਾ ਐਡਰੈਸ 8 ਨੰਬਰ ਚੁੰਗੀ ਦੇ ਵਿੱਚ ਅਸੀਂ ਵਿਜ਼ਿਟ ਕਰਨ ਲੱਗੇ। ਸਾਨੂੰ ਤਾਂ ਪਤਾ ਬਹੁਤ ਮਜ਼ੇਦਾਰ ਹੁੰਦਾ ਤੇ ਜਦ ਵੀ ਲਾਣੇ ਆ ਤੁਸੀਂ ਵਿਜ਼ਿਟ ਕਰਨਾ। ਦਸਕੇ 8 ਨੰਬਰ ਚੁੰਗੀ ਦੇ ਉੱਤੇ ਬੜੇ ਪੈਸੇ ਦੇ ਕਬਾਬ ਲਾਉਂਦੇ ਨੇ ਯਾਰ। ਤੇ ਸ਼ਹਜ਼ਾਦੇ 3 ਛੋਟੇ ਲਾਦੀ ਨੂੰ ਬੱਚੇ ਨੂੰ ਕਿਹਾ ਤੇ 3 ਛੋਟੇ ਲਵਾ ਦਿਓ ਜੇ। ਤੇ ਇਧਰ ਹੁਣ ਲੈ ਕੇ ਆਉਂਦੇ ਨੇ ਕਮਰਬਾਜ਼ ਦਾ ਰਿਵਿਊ ਲਾਵਾਂਗੇ। ਇਹ ਪਹਿਲੀ ਵਾਰੀ ਖਾਣ ਲੱਗੇ ਹੋ? ਹਾਂਜੀ, ਇਹ ਪਹਿਲੀ ਵਾਰੀ ਖਾਣ ਲੱਗੇ ਨੇ। ਵੇਲੋ ਡਸਕੇ ਰਹਿ ਗਏ ਦਾੜੀ ਛੁੱਟੀ ਹੋ ਗਈ। ਕਬਾਬ ਨਹੀਂ ਖਾਧਾ ਹੈ ਜਿਹਨੇ ਪਠਾਨ ਦਾ ਕਬਾਬ ਨਹੀਂ ਖਾਧਾ ਉਹ ਜਮੇ ਨਹੀਂ। ਪਹਿਲੇ ਚਲਾਉਂਦਾ ਤਾਂ ਅੱਜ ਵੀ ਜਿਹਨੇ ਨਹੀਂ ਨਹੀਂ ਕਬਾਬ ਦਾ ਡਸਕੇ ਦਾ ਭਾਈ ਆਪਣੇ ਸ਼ਹਿਰ ਦੀ ਗੱਲ ਕਰ। ਆਪਣੇ ਸ਼ਹਿਰ ਦੀ ਗੱਲ ਚੋਕੋ ਮਸਾ ਪਹਿਲੇ ਵੀ ਖਾਧਾ ਤੁਸੀਂ? ਮੈਂ ਬੜੀ ਵਾਰ ਖਾਦਾ। ਬੜੀ ਵਾਰੀ ਖਾਧਾ ਵੇ ਤੇ ਅਸੀਂ ਵੀ ਬੜੀ ਵਾਰੀ ਖਾਧਾ ਤੇ ਹੁਣ ਆਪਣੇ ਦੋਸਤਾਂ ਨੂੰ ਦਿਖਾਣਾ ਤੇ ਕਿਹਦਾ ਟੇਸਟ ਇਹਨਾਂ ਦਾ। ਤੁਸੀਂ ਵੀਡੀਓ ਬਣਾਓ। ਬਸ ਅੱਛਾ ਵੀਡੀਓ ਕਬਾਬ ਹੋਣੀ ਅੰਦਰ ਢੋਲੀ ਖਾਂਦੇ ਨਾਲ ਨਾਲ। ਕਮਰ ਬਾਤ ਤੋਂ ਪਤਾ ਕੀ ਮਤਲਬ ਬਣਿਆ ਦਾ ਪਿੱਛੇ ਚਲੀਏ। ਓਏ ਉੱਥੇ ਕੀ ਸੀ ਆ? ਉੱਥੇ ਕੀ ਸੀ? ਜਗ੍ਹਾ ਤੰਗ ਸੀ। ਇੱਥੇ ਬੜਾ ਆਪਣਾ ਕੋਈ 2 ਕਨਾਲਾਂ ਦੇ ਵਿੱਚ ਬਹਿਣ ਲੱਗੇ ਅਸੀਂ ਖੁੱਲੇ ਡੁੱਲੇ ਹੋਵਾਂਗੇ। ਰਸ਼ ਵਾਕਈ ਬਹੁਤ ਜ਼ਿਆਦਾ ਕਮਰ ਬਾਤ ਹੋ ਦਿਲ ਘਬਰਾਉਣ ਲੱਗ ਪਿਆ ਵੇ। ਆਂਦਾ ਪਿੱਛੇ ਜਾ ਕੇ ਬਹਿੰਦੇ ਆ ਕਦੇ। ਸਾਡੇ ਕਬਾਬ ਵੀ ਬੱਚਾ ਲੈ ਆਵੇ ਤੇ ਸਾਡੇ ਕਬਾਬ ਵੀ ਬੱਚਾ ਲੈ ਆਵੇ ਤੇ ਇਹ ਤੁਹਾਨੂੰ ਦਿਖਾਉਂਦੇ ਆ। ਮਾਸ਼ਾਅੱਲਾ ਬਹੁਤ ਵਧੀਆ ਕਬਾਬ ਨੇ, ਬਿਹਤਰੀਨ ਬਿਹਤਰੀਨ। ਸੁਭਾਨ ਅੱਲਾਹ ਸੁਭਾਨ ਅੱਲਾਹ। ਨਾਲ ਖਾਣੇ ਨਾਲ ਤੇ ਖਾਣੇ ਆ ਕਿ ਕਹਤਾ ਟੇਸਟ ਤੇ ਨਹੀਂ ਖਾ ਸਕਦੇ। ਖੈਰ ਤੁਹਾਨੂੰ ਕਬਾਬ ਖਾ ਸਕਦੇ ਆ ਤੇ ਇਹ ਖਾ ਕੇ ਤੁਹਾਨੂੰ ਦੱਸਨੇ ਆ। ਫਿਰ ਵੈਸੇ ਤੁਹਾਨੂੰ ਦੱਸ ਦਿੱਤਾ। ਰੋਟੀਆਂ ਵੀ ਆ ਗਈਆਂ ਤਾਜ਼ਾ ਤਾਜ਼ਾ ਤੰਦੂਰ ਇਹਨਾਂ ਦਾ ਆਪਣਾ ਰੋਟੀਆਂ। ਤੇ ਇਹ ਕਬਾਬ ਦਿੰਦੇ ਨੇ ਨਾਲ ਰਾਇਤਾ ਦਿੰਦੇ ਨੇ 220 ਰੁਪਏ ਦੇ ਵਿੱਚ। ਤੇ ਇਹ ਰੋਟੀ ਅਲੱਗਾ ਰੋਟੀ ਸ਼ਾਇਦ 20 ਰੁਪਏ ਦੀ ਜਾਂ 22 ਰੁਪਏ ਦੀ ਜਿੰਨੇ ਦੀ ਖੈਰ ਹੈ ਸਾਰਿਆਂ ਨੂੰ ਰੇਟ ਦਾ ਪਤਾ। ਤੇ ਇਹ ਕਬਾਬ ਰਾਇਤਾ ਬੱਚਾ ਲੈਣ ਲੱਗਿਆ ਰਾਇਤਾ ਲੈ ਕੇ ਆਉਣ ਲੱਗਾ ਤੇ ਫਿਰ ਸ਼ੁਰੂ ਕਰਨੇ ਆ ਅੱਲਾ ਦਾ ਨਾਮ ਲੈ ਕੇ। ਨਿੰਮ ਨੂੰ ਚੋੜਿਆ ਜਾ ਰਿਹਾ ਕਮਰ ਬਾਸ ਨਿੰਮ ਨੂੰ ਚੋੜ ਖਾਏਗਾ ਬੱਚਾ ਲੈ ਆਵੇ ਆਪਣਾ ਰਾਇਤਾ। ਤੇ ਬਿਹਤਰੀਨ ਬੜਾ ਇਹਨਾਂ ਦਾ ਗਾੜਾ ਰਾਇਤਾ ਹੁੰਦਾ VIP। ਜਿਹੜਾ ਡਸਕੇ ਸ਼ਹਿਰ ਵਿੱਚ ਕਿਸੇ ਕੋਲ ਰਾਇਤਾ ਨਹੀਂ ਮਿਲਦਾ। ਅਗਰ ਕਿਸੇ ਕੋਲ ਮਿਲਦਾ ਤੇ ਕਮੈਂਟ ਵਿੱਚ ਜ਼ਰੂਰ ਦੱਸੋ। ਤੇ ਜੇ ਐਂ ਚਪਲੀ ਕਬਾਬ ਕਿਸੇ ਹੋਰ ਜਗ੍ਹਾ ਤੋਂ ਮਿਲਦੇ ਨੇ ਤੇ ਸਾਨੂੰ ਤੁਸੀਂ ਦੱਸਣਾ ਲਾਜ਼ਮੀ ਹੈ ਤਾਂ ਅਸੀਂ ਉਹ ਵੀ ਜਾ ਕੇ ਟਰਾਈ ਕਰੀ। ਹੁਣ ਅਸੀਂ ਚੈੱਕ ਕਰਨੇ ਆ ਤੇ ਖਾ ਕੇ ਤੁਹਾਨੂੰ ਫਿਰ ਦੱਸਨੇ ਆ ਕਿਹਦਾ ਟੇਸਟ ਇਹਦਾ। ਬਲਕਿ ਦੱਸ ਹੀ ਦੱਸਨੇ ਆ। ਕਮਾਲ ਦਾ ਵਧੀਆ ਹੋ ਗਿਆ। ਤੁਸੀਂ ਕਿਸ ਟਾਈਮ ਆਓ ਇੱਥੇ 8 ਨੰਬਰ ਚੁੰਗੀ ਤੇ ਡਸਕੇ ਟਰਾਈ ਕਰੋ। ਤੇ ਫੈਸਲਾਬਾਦ ਵਾਲਿਓ ਤੁਸੀਂ ਵੀ ਆਓ ਤੇ ਤੁਹਾਨੂੰ ਵੀ ਇਨਸ਼ਾਅੱਲਾ ਤਾਲਾ ਟਰਾਈ ਕਰਾਵਾਂਗੇ ਚੈੱਕ ਕਰਾਵਾਂਗੇ। ਤੇ ਅਸੀਂ ਹੁਣ ਖਾਣਾ ਖਾ ਲਈ ਦਾ ਖਾਣਾ ਖਾ ਕੇ ਬਾਅਦ ਗੱਲ ਕਰਨੇ ਆ। ਤਾਂ ਮਾਸ਼ਾਅੱਲਾ ਖਾਧਾ ਬਹੁਤ ਵਧੀਆ ਬਿੱਲ ਦਾ ਕਰ ਦਿੱਤਾ। ਹਸਨ ਭਾਈ ਹੁਣ ਤੁਰ ਚੱਲੇ ਨੇ ਤੇ ਅਸੀਂ ਵੀ ਹੁਣ ਤੁਰ ਚੱਲੇ ਹਾਂ। ਤੇ ਜਿਹਨੇ ਵੀ ਖਾਣਾ ਆ ਕੇ ਇਹਨਾਂ ਦੇ ਕੋਲੋਂ ਖਾ ਸਕਦਾ। ਇਹਨਾਂ ਦਾ ਪਸ਼ਾਵਰ ਚਪਲੀ ਕਬਾਬ ਦੇ ਨਾਂ ਤੋਂ ਨਾ ਇਹਨਾਂ ਦੀ 8 ਨੰਬਰ ਚੁੰਗੀ ਦੇ ਉੱਤੇ ਸ਼ਾਪ ਹੈ। ਚੱਲੀਏ ਕਮਰ ਬਾਸ ਚਲੋ ਜਾਣ ਦਿਓ ਅੱਜ ਚੱਲੀਏ। ਅਸੀਂ ਹੁਣ ਤੁਰ ਚੱਲੇ ਹਾਂ ਵਾਪਸੀ ਤੇ ਫਿਰ ਜਾ ਕੇ ਰੈਸਟ ਮਾਰੀ। ਹੁਣ ਥੱਕੇ ਆ ਬੜਾ ਜਿਹਾ ਪੈਦਲ ਫਿਰ ਕੇ ਨਾ ਤੇ ਅੱਜ ਫਿਰ ਕੇ ਥੱਕ ਗਏ ਆ। ਅਸੀਂ ਜਾ ਕੇ ਮਾਰਾਂਗੇ ਰੈਸਟ ਤੇ ਅੱਜ ਦੇ ਵਲੌਗ ਦਾ ਇੱਥੇ ਅਸੀਂ ਐਂਡ ਕਰਨੇ ਆ ਤੇ ਦੁਬਾਰਾ ਮੁਲਾਕਾਤ ਹੋਏਗੀ। ਸਾਨੂੰ ਆਪਣੀ ਦੁਆਵਾਂ 'ਚ ਯਾਦ ਰੱਖਿਓ ਤੇ ਸਾਡਾ ਚੈਨਲ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਜ਼ਿੰਦਗੀ ਦੀ ਦੁਬਾਰਾ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।